अच्छा, अभी डिस्प्ले शो। अस्सलाम वालेकुम। अच्छा, डिस्प्ले शो हो रहा है। यस सर हो रहा है। ठीक है। अभी अपना अपना माइक जो है ना वो म्यूट कर लें। और इंशाल्लाह आज का लेक्चर सुनने के बाद आपको काफ़ी चीज़ें क्लियर हो जाएंगी और मैं इतना आसान तरीके से समझाऊंगा कि होप से उम्मीद करता हूँ कि पंजाबी में आपके 90 नंबर, 90 नंबर भी आप आराम से ले सकेंगे इंशाल्लाह। और सिर्फ अपना जो है इर्द गिर्द का जो माहौल है लेक्चर सुनते वक्त वो ठीक रखना है कि आप समझें उसको, लेक्चर को कोई डिस्टर्ब ना करे आपको। आज का हमारा जो लेक्चर है, पहले मैं थोड़ा सा इसको आप लोगों को उर्दू में समझा देता हूँ, फिर बाद में मैं पंजाबी में आता हूँ। अच्छा, सी एस एस 2024 के लिए है और पी एम एस 2023 के लिए है। दूसरा लेक्चर है हमारा पंजाबी ऑप्शनल का। ये पी एम एस के लिए हिस्सा तशरीह का सवाल है और सी एस एस के लिए ये फुल लेंथ एक क्वेश्चन आता है 16 नंबर का। ये वो सवाल है। ठीक। ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬੀ ਵਿੱਚ। ਸਭ ਤੋਂ ਪਹਿਲਾਂ ਜਿਹੜਾ ਹਜ਼ਰਤ ਸੁਲਤਾਨ ਬਾਊ ਰਹਿਮਤੁल्लाह अलैह ਨੇ, ਉਹਨਾਂ ਦੇ ਜਿਹੜੇ ਅਬਿਆਤ ਨੇ, ਅਬਿਆਤ ਤੇ ਉਹਨਾਂ ਦੇ ਕਾਫੀ ਨੇ, ਬਹੁਤ ਜ਼ਿਆਦਾ ਅਬਿਆਤ ਲਿਖੇ ਨੇ ਉਹਨਾਂ ਨੇ। ਬਹਰਹਾਲ ਤੁਸੀਂ ਜਿਹੜੇ ਮੈਂ ਅਬਿਆਤ ਅੱਜ ਕਰਾਣੇ ਨੇ ਲੈਕਚਰ ਵਿੱਚ, ਉਹ ਅਬਿਆਤ ਹੀ ਕਰਨੇ ਨੇ। ਉਹ ਸੀ ਐਸ ਐਸ ਵਿੱਚ ਉਹ ਤੁਹਾਡੀ ਸੀ ਐਸ ਐਸ ਵਿੱਚ ਤੇ ਪੀ ਐਮ ਐਸ ਵਿੱਚ ਉਹਨਾਂ ਬੜੀ ਹੈਲਪ ਕਰਨੀ ਹੈ। ਇਹ ਉਹੀ ਅਬਿਆਤ ਨੇ, ਅਗਰ ਤੁਸੀਂ ਸਿਰਫ ਇਹਨਾਂ ਨੂੰ ਜਾਂ ਤੇ ਯਾਦ ਕਰ ਲਓ ਜਾਂ ਫਿਰ ਇਹਨਾਂ ਦੀ ਜਿਹੜੀ ਤਸ਼ਰੀਹ ਹੈ ਉਹਦਾ ਮਫਹੂਮ ਸਮਝ ਲਓ। ਤੇ ਉਹਨਾਂ ਦਾ ਮਫਹੂਮ ਜਿਹੜਾ ਹੈ ਸੀ ਐਸ ਐਸ ਦੇ ਵਿੱਚ ਉਹਨਾਂ ਦਾ ਮਫਹੂਮ ਵਾਜ਼ਿਆ ਕਰਨਾ ਹੁੰਦਾ ਸੁਰਖੀ ਦੇ ਵਿੱਚ, ਤੇ ਥੱਲੇ ਜਿਹੜਾ ਹੈ ਉਹ ਅਬਿਆਤ ਦਾ ਹਵਾਲਾ ਦੇਣਾ ਹੁੰਦਾ ਹੈ। ਤੇ ਬਾਕੀ ਜਿਹੜਾ ਪੀ ਐਮ ਐਸ ਹੈ ਉਹਦੇ ਵਿੱਚ ਉਹ ਜੋ ਉਸ ਦੀ ਭਰਵੀਂ ਤਸ਼ਰੀਹ ਕਰਨੀ ਹੁੰਦੀ ਹੈ। ਸਭ ਤੋਂ ਪਹਿਲੇ ਤਾਂ ਸੁਲਤਾਨ ਬਾਊ ਦੀ ਜਿਹੜੀ ਸ਼ਾਇਰੀ ਹੈ, ਅਸੀਂ ਉਹਦੇ ਵਿੱਚ ਵੇਖੀਏ ਤੇ ਉਹਦੇ ਅਬਿਆਤ ਦੇ ਚੰਦ ਮੌਜ਼ੂਆਤ ਨੇ, ਜਿਤਨੇ ਉਹਨਾਂ ਦੀ ਸ਼ਾਇਰੀ ਦੇ ਮੌਜ਼ੂਆਤ ਨੇ, ਸ਼ਾਇਰੀ ਦੇ ਮੌਜ਼ੂਆਤ ਵੇਖੋ। ਇਹ ਬਾਊ ਸੁਲਤਾਨ ਹੋਰਾਂ ਦੀ ਸ਼ਾਇਰੀ ਦੇ ਮੌਜ਼ੂਆਤ। ਠੀਕ ਹੈ। ਸਭ ਤੋਂ ਪਹਿਲਾਂ ਕੋਈ ਵੀ ਸ਼ਾਇਰ ਹੈ ਉਹਦਾ ਮੌਜ਼ੂ ਤੌਹੀਦ ਜ਼ਰੂਰ ਹੁੰਦਾ ਹੈ। ਉਸ ਤੋਂ ਬਾਅਦ ਦੂਜੇ ਨੰਬਰ ਤੇ ਮਾਰਫਤ। ਮਾਰਫਤ मार्फत या इरफान, ਇਹ ਮੌਜੂ ਹੈ ਤਕਰੀਬਨ ਸਾਰੇ ਸ਼ਾਇਰਾਂ ਦੀ ਸ਼ਾਇਰੀ ਦੇ ਵਿੱਚ ਹੈ, ਜਿਹੜੇ ਕਲਾਸੀਕਲ ਸ਼ਾਇਰ ਨੇ। ਉਸ ਤੋਂ ਬਾਅਦ ਮੌਜੂ ਇਸ਼ਕ ਹਕੀਕੀ। ਇਸ਼ਕ ਹਕੀਕੀ ਇਹ ਤੁਸੀਂ ਆਪਣੀ ਫਿੰਗਰ ਟਿਪਸ ਤੇ ਸਾਰੇ ਮੌਜੂ ਯਾਦ ਹੋਣ ਤੁਹਾਨੂੰ ਇਹਨਾਂ ਮੌਜੂਆਂ ਤੇ ਹੀ ਤੁਸੀਂ ਸਵਾਲ ਅਟੈਂਪਟ ਕਰਨਾ ਹੁੰਦਾ ਹੈ। ਔਰ ਇਹਨਾਂ ਮੌਜੂਆਂ ਦੇ ਵਿੱਚੋਂ ਹੀ ਕੋਈ ਨਾ ਕੋਈ ਅਬਿਆਤ ਹੁੰਦਾ ਹੈ ਜਿੰਦੀ ਤਸ਼ਰੀਹ ਤੁਸੀਂ ਕਰਨੀ ਹੁੰਦੀ ਹੈ। ਇਸ਼ਕ ਹਕੀਕੀ ਹੈ। ਉਸ ਤੋਂ ਬਾਅਦ ਵੇਖੋ ਫਕਰ ਹੈ। ਉਸ ਤੋਂ ਬਾਅਦ ਦਰਵੇਸ਼ੀ ਹੈ। ਉਸ ਤੋਂ ਬਾਅਦ ਫਿਕਰ ਤੇ ਜ਼ਿਕਰ ਹੈ।
ਉਸ ਤੋਂ ਬਾਅਦ ਆਜੀ ਤੇ ਇਨਕਸਾਰੀ ਹੈ। ਉਸ ਤੋਂ ਬਾਅਦ ਵੇਖੋ ਮੌਜੂ ਚੰਗੇ ਅਮਲ ਜਾਂ ਨੇਕੀ ਦਾ ਦਰਸ। ਉਸ ਤੋਂ ਬਾਅਦ ਬਦੀ ਜਾਂ ਬੁਰੇ ਅਮਲਾਂ ਦੀ ਮੁਜ਼ੰਮਤ। ਇਹ ਹੈ। ਫਿਰ ਮੌਜੂ ਜਿਹੜਾ ਹੈ ਉਹ ਇਨਸਾਨੀ ਹਮਦਰਦੀ ਹੈ। ਫਿਰ ਮੌਜੂ ਉਹਨਾਂ ਦਾ ਜ਼ਾਹਿਰ ਦੀ ਨਿੰਦਿਆ ਹੈ। ਉਸ ਤੋਂ ਬਾਅਦ ਨਫਸ ਦੀ ਇਸਲਾਹ ਹੈ। ਉਸ ਤੋਂ ਬਾਅਦ ਵੇਖੋ ਤੇ ਸੱਚਾਈ ਦਾ ਦਰਸ ਹੈ। ਇਹ ਮੌਜੂ ਹਨ ਉਹਨਾਂ ਦੇ। ਤੇ ਬੁਰੀ ਮਹਿਫਲਾਂ ਤੋਂ ਬਚਣਾ। ਬੁਰੀ ਮਹਿਫਲਾਂ ਤੋਂ ਪਰਹੇਜ਼। ਅੱਛਾ, ਇਹ ਉਹਦੇ ਮੌਜੂ ਤਕਰੀਬਨ ਕਲਾਸੀਕਲ ਸ਼ਾਇਰਾਂ ਦੇ ਹਨ, ਸਾਰਿਆਂ ਦੇ ਨੇ। ਹੁਣ ਮੌਜੂਆਂ ਦਾ ਤੁਹਾਨੂੰ ਪਤਾ ਚੱਲ ਗਿਆ। ਤੁਹਾਨੂੰ ਇਹ ਹੀ ਸੁਰਖੀਆਂ ਨੇ, ਅਸਲ ਵਿੱਚ ਇਹ ਹੀ ਸੁਰਖੀਆਂ ਨੇ। ਇਹਨਾਂ ਸੁਰਖੀਆਂ ਤੇ ਹੀ ਤੁਸੀਂ ਸਵਾਲ CSS ਦਾ ਵੀ ਹੱਲ ਕਰਨਾ ਹੁੰਦਾ ਹੈ। ਔਰ ਇਹਨਾਂ ਸੁਰਖੀਆਂ ਦੀ ਵਜ਼ਾਹਤ ਦੇ ਵਿੱਚੋਂ ਹੀ ਕੋਈ ਜੁਜ਼ ਆ ਜਾਂਦਾ ਹੈ ਤਸ਼ਰੀਹ ਵਾਸਤੇ, ਉਹਦੀ ਤੁਸੀਂ ਤਸ਼ਰੀਹ ਕਰਨੀ ਹੁੰਦੀ ਹੈ। ਜਾਂ ਤੁਸੀਂ ਹੋਰ ਮੌਜੂ ਦੇ ਵਿੱਚ ਗੱਲ ਕਰੋ ਤਾਂ ਵਹਦਤੁਲ ਵਜੂਦ, ਇਹ ਵੀ ਮੌਜੂ ਹੈ। ਹੋਰ ਮੌਜੂ ਦੀ ਗੱਲ ਕਰੋ ਤਾਂ ਇਖਲਾਕਿयात, ਇਹ ਵੀ ਮੌਜੂ ਹੈ। ਠੀਕ ਹੈ। ਹੁਣ ਤੌਹੀਦ ਦੇ ਬਾਰੇ ਗੱਲ ਕਰੀਏ ਤੇ ਤੌਹੀਦ ਦੇ ਵਿੱਚ ਵੀ ਸੁਰਖੀਆਂ ਤੁਸੀਂ ਬਣਾਉਣੀਆਂ ਨੇ। ਮਾਰਫਤ ਦੀ ਗੱਲ ਕਰੀਏ ਤਾਂ ਫਿਰ ਤੁਸੀਂ ਇਹਨਾਂ ਨੂੰ ਓਵਰਲੈਪ ਕਰਦੀਆਂ ਨੇ, ਰਿਲੇਟ ਕਰਦੀਆਂ ਨੇ। ਦਰਵੇਸ਼ੀ ਹੋਵੇ ਜਾਂ ਇਸ਼ਕ ਹਕੀਕੀ ਜਾਂ ਤਸੱਵਰ ਇਸ਼ਕ ਹੋਵੇ, ਜਾਂ ਮੁਰਸ਼ਿਦ ਬਾਰੇ ਗੱਲਬਾਤ ਹੋਵੇ, ਮੁਰਸ਼ਿਦ ਬਾਰੇ ਜ਼ਿਕਰ ਹੋਵੇ, ਕੋਈ ਵੀ, ਇਹ ਤੁਸੀਂ ਸੁਰਖੀਆਂ ਜਿਹੜੀਆਂ ਨੇ ਇਹ ਫਿੰਗਰ ਟਿਪਸ ਤੇ ਯਾਦ ਕਰਨੀਆਂ ਨੇ। ਹੁਣ ਅੱਗੇ ਜਿਹੜਾ ਹੈ ਸੀ ਇੱਕ ਸੁਲਤਾਨ ਬਾਹੂ ਦਾ ਜਿਹੜਾ ਤਾਰੁਫ ਹੈ, ਵੇਖੋ ਉਹ ਤਾਂ ਤੁਸੀਂ ਕਿਹੜੀ ਕਿਤਾਬ ਤੋਂ ਮਰਜ਼ੀ ਪੜੋ, ਕਿਹੜੀ ਕਿਤਾਬ ਤੋਂ ਮਰਜ਼ੀ ਪੜੋ, 2-4 ਸਤਰਾਂ ਤਾਰੁਫ ਦੀਆਂ ਲਿਖਣੀਆਂ ਹੁੰਦੀਆਂ ਨੇ। ਪਹਿਲੇ ਲੈਕਚਰ ਦੇ ਵਿੱਚ ਮੈਂ ਉਹ ਪੂਰੀ ਪ੍ਰੈਜੈਂਟੇਸ਼ਨ ਬਣਾ ਕੇ ਦਿੱਤੀ ਕਿ ਕੁਐਸਚਨ ਨੂੰ ਹੱਲ ਕਿਵੇਂ ਕਰਨਾ ਹੁੰਦਾ। ਹੁਣ ਇਸ ਦੇ ਵਿੱਚ ਮੈਂ ਸੁਰਖੀਆਂ ਵੀ ਬਣਾ ਕੇ ਦੇ ਦੇਣੀਆਂ ਨੇ ਤੁਹਾਨੂੰ, ਤੇ ਜਿਹੜੇ ਜੋ ਜ਼ੈਨ ਜਿਹੜੇ ਅਬਿਆਤ ਨੇ, ਜਿਹੜੇ ਸ਼ੇਰ ਨੇ, ਬੰਦ ਨੇ, ਉਹਨਾਂ ਦਾ ਮਫਹੂਮ ਵਾਜ਼ਿਆ ਕਰਨਾ ਹੈ। ਕਿਉਂਕਿ ਤਸ਼ਰੀਹ ਅਗਰ ਇੱਕ ਇੱਕ ਅਬਿਆਤ ਦੀ ਤਸ਼ਰੀਹ ਕਰੀਏ ਤਾਂ ਫਿਰ ਕਾਫੀ ਵਕਤ ਜਿਹੜਾ ਹੈ ਨਾ ਉਹ ਦਰਕਾਰ ਹੁੰਦਾ ਹੈ। ਲਿਹਾਜ਼ਾ ਮੈਂ ਸਿਰਫ ਮਫਹੂਮ ਵਾਜ਼ਿਆ ਕਰਨਾ ਹੈ। ਤਸ਼ਰੀਹ ਤੁਹਾਨੂੰ ਪਹਿਲੇ ਸਮਝਾ ਦਿੱਤੀ ਕਿ ਕਿਵੇਂ ਕਰਨੀ ਹੁੰਦੀ ਹੈ। ਪਹਿਲਾ ਜਿਹੜਾ ਹੈ ਉਹ ਬੰਦ ਨੰਬਰ 1 ਹੈ। ਇਹ ਵੇਖੋ, ਅਲਿਫ ਅੱਲਾ ਅਲਿਫ ਅੱਲਾ ਲਫ਼ਜ਼ਾਂ ਨੂੰ ਥੋੜਾ ਜਿਹਾ ਨਾ ਮੈਂ ਖੋਲ ਕੇ ਲਿਖ ਰਿਹਾ, ਕਿਉਂਕਿ ਤੁਹਾਨੂੰ ਇਹਨਾਂ ਦੇ
ਇਹ ਕੀ ਵਟ ਦੱਸਣੇ ਨੇ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਸਮਝਾਣਾ ਹੈ। ਅਲਿਫ ਅੱਲਾ ਚੰਬੇ ਦੀ ਬੂਟੀ, ਮੁਰਸ਼ਿਦ ਮਨ ਵਿੱਚ ਲਾਈ, ਲਾਇਓ ਨਫੀ ਅਸਬਾਤ ਦਾ ਪਾਣੀ ਮਿਲਿਆ ਹਰ ਰਗੇ ਹਰ ਜਾਈ ਹੋ, ਅੰਦਰ ਬੂਟੀ ਮੁਸ਼ਕ ਮਚਾਇਆ, ਜਾਂ ਫੁੱਲਾਂ ਤੇ ਆਈ ਹੋ, ਜੀਵੇ ਮੁਰਸ਼ਿਦ ਕਾमिल ਬਾਹੂ ਜਿਸ ਇਹ ਬੂਟੀ ਲਾਈ ਹੋ। ਦੇਖੋ ਇਹ ਹੁਣ CSS ਦਾ ਵੀ ਹੈ ਤੇ PMS ਦਾ ਵੀ ਬੰਦ ਹੈ। ਹੁਣ ਇਹਦੇ ਵਿੱਚ ਤੁਸੀਂ ਵੇਖੋ ਤਸੱਵਰ ਇਸ਼ਕ ਦੀ ਗੱਲ ਆ ਜਾਵੇ, ਮਾਰਫਤ ਦੀ ਗੱਲ ਆ ਜਾਵੇ, ਤੁਸੀਂ ਇਹ ਬੰਦ ਉਹਦੇ ਵਿੱਚ ਤੁਸੀਂ ਹਵਾਲਾ ਦੇਣਾ, ਅਲਿਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈਓ। ਇੱਥੇ ਉਹ ਤਸ਼ਬੀਹਾਂ ਇਸਤਾਰੇ ਵਰਤ ਕੇ ਗੱਲ ਕਰਦੇ ਨੇ ਕਿ ਸਭ ਤੋਂ ਪਹਿਲਾਂ ਇਹ ਚੰਬੇ ਦੀ ਬੂਟੀ ਕੀ ਹੈ? ਇਹ ਇਸ਼ਕ ਹਕੀਕੀ ਦਾ ਪੌਦਾ ਹੈ। ਇਹ ਕੀ ਹੈ ਚੰਬੇ ਦੀ ਬੂਟੀ? ਇਹ ਇਸ਼ਕ ਹਕੀਕੀ ਦਾ ਪੌਦਾ ਹੈ ਜਾਂ ਦਰਖਤ ਹੈ ਜਾਂ ਫੁੱਲ ਹੈ। ਮੁਰਸ਼ਿਦ ਮਨ ਵਿੱਚ ਲਾਈਓ, ਇਹ ਜਿਹੜੇ ਸੁਲਤਾਨ ਬਾਹੂ ਦੇ ਮੁਰਸ਼ਿਦ ਹਨ ਉਹਨਾਂ ਨੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਉਮੰਗ ਪੈਦਾ ਕੀਤੀ ਹੈ, ਉਮੰਗ ਪੈਦਾ ਕੀਤੀ ਹੈ ਕਿ ਅਸਲ ਵਿੱਚ ਇਸ਼ਕ ਹਕੀਕੀ ਹੀ ਸਾਰਾ ਕੁਝ ਹੈ। ਤੇ ਉਹਨਾਂ ਨੇ ਆਪਣੇ ਮੁਰੀਦ ਨੂੰ ਸੁਲਤਾਨ ਬਾਹੂ ਹੋਰਾਂ ਨੂੰ ਦੱਸਿਆ ਹੈ। ਅਸਲ ਵਿੱਚ ਉਹਨਾਂ ਦਾ ਉਹ ਆਪਣਾ ਨਾਂ ਲੈ ਕੇ ਗੱਲ ਲੋਕਾਂ ਤੀਕਰ ਅਪਣਾਉਣਾ ਚਾਹੁੰਦੇ ਨੇ, ਉਹਨਾਂ ਨੂੰ ਸਮਝਾਉਣਾ ਚਾਹੁੰਦੇ ਨੇ। ਅੱਗੇ ਨਫੀ ਅਸਬਾਤ ਦਾ ਪਾਣੀ ਮਿਲਿਆ ਸੀ, ਹਰ ਅੱਗੇ ਹਰ ਜਾਈਓ। ਨਫੀ ਅਸਬਾਤ ਉਹ ਆਪਣੀ ਜ਼ਾਤ ਦੀ ਨਫੀ ਕਰਦੇ ਨੇ, ਕਿਉਂਕਿ ਜਿਹੜੀ ਚੀਜ਼ ਜਿਹੜੀ ਹੈ ਉਹ ਇਸ ਦੁਨੀਆ ਤੇ ਕਾਇਮ ਨਹੀਂ ਰਹਿਣਾ, ਜਿੰਦਾ ਵਜੂਦ ਆਰਜ਼ੀ ਹੈ, ਉਹ ਨਫੀ ਹੈ। ਅਸਬਾਤ ਦਾ ਮਤਲਬ ਹੈ ਕੋਈ ਚੀਜ਼ ਕਾਇਮ ਰਹਿਣਾ, ਬਾਕੀ ਰਹਿਣਾ, ਸਾबित ਰਹਿਣਾ। ਨਫੀ ਅਸਬਾਤ ਕੋਈ ਚੀਜ਼ ਨਾ ਰਵਾਂ ਵਾਲੀ ਦਾ ਪਾਣੀ ਮਿਲਿਆ, ਉਹ ਮਤਲਬ ਇਹ ਆਂਦੇ ਨੇ ਕਿ ਮੈਂ ਆਪਣੀ ਜ਼ਾਤ ਦੀ ਤਨਫੀ ਕਰਦੇ ਨੇ। ਉਹ ਆਂਦੇ ਨੇ ਕਿ ਮੈਂ ਕੁਝ ਵੀ ਨਹੀਂ, ਬਾਕੀ ਕਾਇਮ ਦਾਇਮ ਸਬਾਤ ਜਿਹੜਾ ਹੈ ਉਹ ਅੱਲਾਹ ਤਾਲਾ ਦੀ ਜ਼ਾਤ ਦਾ ਹੈ, ਉਸੇ ਹੀ ਕਾਇਮ ਰਹਿਣਾ ਹੈ। ਜਿਵੇਂ ਇੱਕ ਦਰਖਤ ਨੂੰ, ਇੱਕ ਫੁੱਲ ਨੂੰ ਫਲ ਹਾਸਲ ਕਰਨ ਵਾਸਤੇ ਪ੍ਰਵਾਨ ਚੜਾਇਆ ਜਾਂਦਾ ਤੇ ਉਹਨੂੰ ਫਿਰ ਮਾਲੀ ਪਾਣੀ ਦਿੰਦਾ ਹੈ। ਤੇ ਉਹ ਬੂਟੀ ਇਸ਼ਕ ਹਕੀਕੀ ਦੀ ਜਿਹੜੀ ਲੱਗੀ ਏ ਉਹਨਾਂ ਦੇ ਮਨ ਦੇ ਵਿੱਚ, ਦਿਲ ਦੇ ਵਿੱਚ, ਉਹਨੂੰ ਪਾਣੀ ਵੀ ਚਾਹੀਦਾ ਸੀ। ਤੇ ਉਹ ਆਂਦੇ ਨੇ ਨਫੀ ਅਸਬਾਤ ਦਾ ਪਾਣੀ ਮਿਲਿਆ ਹਰ ਰਗੇ ਹਰ ਜਾਈਓ। ਹਰ ਰਗ ਦੇ ਵਿੱਚ ਕੋਈ ਚੀਜ਼ ਐਵੇਂ ਘੁਲ ਮਿਲ ਜਾਂਦੀ ਏ। ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਾਂ ਤੇ ਆਈ ਹੋ। ਇਹ ਸਿਰਫ ਬੂਟੀ ਇਹ ਇੱਕ ਛੋਟਾ ਜਿਹਾ ਲਫ਼ਜ਼ ਹੈ ਬੂਟੀ ਦਾ, ਇਹ ਛੋਟਾ ਜਿਹਾ ਲਫ਼ਜ਼ ਹੈ, ਮਗਰ ਇਹਦੇ ਪਿੱਛੇ ਫਲਸਫਾ, ਇਸ਼ਕ ਹਕੀਕੀ ਦਾ ਫਲਸਫਾ ਛੁਪਿਆ ਹੋਇਆ ਹੈ। ਖੁੱਲ ਕੇ ਗੱਲ ਕਰੀਏ ਤੇ ਇਸ਼ਕ ਹਕੀਕੀ ਦੀਆਂ ਰਮਜ਼ਾਂ, ਇਸ਼ਕ ਹਕੀਕੀ ਦੇ ਰਾਜ਼
ਉਹ ਖੁੱਲ ਕੇ ਸਾਹਮਣੇ ਆ ਜਾਂਦੇ ਨੇ। ਅੰਦਰ ਬੂਟੀ ਮੁਸ਼ਕ ਮਚਾਇਆ। ਮੁਸ਼ਕ ਇੱਕ ਖੁਸ਼ਬੂ ਹੈ, ਮਤਲਬ ਇਹ ਜਿਹੜੀ ਦੂਰ ਤੋਂ ਪਤਾ ਚੱਲਦਾ ਹੈ ਕਿ ਖੁਸ਼ਬੂ ਲੱਗੀ ਹੋਈ ਹੈ। ਤੇ ਇਹ ਜਿਹੜਾ ਇਸ਼ਕ ਹਕੀਕੀ ਇਸ ਮੇਰੇ ਅੰਦਰ ਮਨ ਦੇ ਤਨ ਦੇ ਅੰਦਰ ਇਤਨੀ ਖੁਸ਼ਬੂ ਪੈਦਾ ਕਰ ਦਿੱਤੀ ਹੈ। ਸੁਲਤਾਨ ਬਾਹੂ ਆਖਦੇ ਨੇ ਕਿ ਜਾਂ ਫੁੱਲਾਂ ਤੇ ਆਏ ਹੋ ਕਿ ਮੇਰੀ ਜਿਹੜੀ ਜਾਨ ਹੈ ਉਹ ਮੇਰੇ ਜਿਹੜੇ ਹੋਂਠ ਹੈ ਉਹਨਾਂ ਤੇ ਆ ਗਈ ਹੈ। ਮਤਲਬ ਵੀ ਉਹ ਇੱਕ ਅੰਦਰੋਂ ਉਹਨਾਂ ਦੇ ਖੁਸ਼ਬੂ ਦੇ ਜਿਹੜੇ ਨਾ ਹੁੱਲੇ ਆ ਰਹੇ ਨੇ, ਜਿਵੇਂ ਮੁਰਸ਼ਿਦ ਕਾਮਿਲ ਬਾਹੂ ਜਿਸ ਇਹ ਬੂਟੀ ਲਾਈ ਉਹ ਆਪਣੇ ਮੁਰਸ਼ਿਦ ਕਾਮਿਲ ਦੀ ਜ਼ਿੰਦਗੀ ਵਾਸਤੇ ਵੀ ਦੁਆ ਕਰ ਰਹੇ ਨੇ। ਤੇ ਉਹ ਮਤਲਬ ਇਹ ਅਹਿਸਾਨਮੰਦ ਨੇ ਆਪਣੇ ਮੁਰਸ਼ਿਦ ਦੇ ਕਿ ਜੇ ਬੂਟੀ ਲਾਈ। ਬੇਸਿਕਲੀ ਵੇਖਿਆ ਜਾਵੇ ਬੁਨਿਆਦੀ ਤੌਰ ਤੇ ਅਸਲ ਮੁਰਸ਼ਿਦ ਜਿਹੜਾ ਹਕੀਕੀ ਹੈ, ਮੁਰਸ਼ਿਦ ਹਕੀਕੀ ਉਹ ਕੌਣ ਹੈ? ਉਹ ਰੱਬ ਦੀ ਜ਼ਾਤ ਹੈ। ਰੱਬ ਦੀ ਜ਼ਾਤ ਹੈ। ਤੇ ਅੱਲਾਹ ਤਾਲਾ ਦੀ ਜ਼ਾਤ ਜਿਹੜੇ ਬੰਦੇ ਨੂੰ ਨੇਕੀ ਵੱਲ ਲਿਆਉਣਾ ਚਾਹਵੇ ਜਾਂ ਉਹਨੂੰ ਰਹਿ ਰਾਸਤੇ ਲਿਆਉਣਾ ਚਾਹਵੇ, ਫਿਰ ਉਹਨੂੰ ਉਹਦੀ ਵਾਸਤੇ ਉਹ ਮੁਰਸ਼ਿਦ ਵੀ ਅਤਾ ਕਰ ਦਿੰਦਾ ਹੈ, ਉਹਨੂੰ ਨਿਮਤਾਂ ਵੀ ਅਤਾ ਕਰਦਾ ਹੈ, ਉਹਨੂੰ ਭਲਾਈ ਦਾ ਦਰਸ ਵੀ ਮਿਲ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਨੇ। ਲੇਕਿਨ ਸੁਲਤਾਨ ਬੋ ਇੱਥੇ ਆਪਣੇ ਮੁਰਸ਼ਿਦ ਨਾਲ ਵੀ ਅਕੀਦਤ ਦਾ ਇਜ਼ਹਾਰ ਕਰਦੇ ਨੇ। ਅਸਲ ਮੁਰਸ਼ਿਦ ਜਿਹੜਾ ਹੈ ਉਹ ਅੱਲਾਹ ਤਾਲਾ ਦੀ ਜ਼ਾਤ ਨੇ। ਲੇਕਿਨ ਅੱਲਾਹ ਤਾਲਾ ਦੀ ਜ਼ਾਤ ਤੱਕ ਅਪੜਾਉਣ ਵਾਸਤੇ, ਉਹਦੀ ਮਾਰਫਤ ਲਈ, ਉਹਦੀ ਪਹਿਚਾਣ ਲਈ ਉਹ ਇੱਕ ਮੁਰਸ਼ਿਦ ਵੀ ਜ਼ਰੂਰੀ ਹੈ, ਉਹ ਇੱਕ ਕਾਮਿਲ ਇਨਸਾਨ ਵੀ ਜ਼ਰੂਰੀ ਹੈ। ਇਹ ਉਹਨਾਂ ਦੀ ਫਲਸਫਾ ਹੈ। ਤੇ ਇਹਦੇ ਵਿੱਚ ਤੁਸੀਂ ਜਿਹੜੇ ਮੇਨ ਕੀਵਰਡਸ ਜਿਹਨੂੰ ਆਖਦੇ ਆ, ਇਹਨੂੰ ਤੁਸੀਂ ਇਹਦੇ ਵਿੱਚ ਬਣਾ ਕਿਵੇਂ ਸਕਦੇ ਹੋ? ਇਸ ਅਬਿਆਤ ਦੇ ਵਿੱਚ ਇਸ਼ਕ ਹਕੀਕੀ ਦੀ ਗੱਲ ਹੋਈ ਏ। ਇਸ਼ਕ ਹਕੀਕੀ ਦੇ ਬਾਰੇ ਪਹਿਲਾ ਪੁਆਇੰਟ। ਦੂਜਾ ਪੁਆਇੰਟ, ਆਪਣੇ ਮਨ ਦੀ ਪਹਿਚਾਣ ਜਾਂ ਜਾਣਕਾਰੀ। ਠੀਕ ਹੈ। ਉਸ ਤੋਂ ਬਾਅਦ ਆਪਣੀ ਜ਼ਾਤ ਦੀ ਨਫੀ। ਉਸ ਤੋਂ ਬਾਅਦ ਅੱਲਾਹ ਤਾਲਾ ਦੀ ਜ਼ਾਤ ਕਾਇਮ ਦਾਇਮ ਹੈ। ਰੱਬ ਦੀ ਜ਼ਾਤ ਕਾਇਮ ਦਾਇਮ ਹੈ ਹਮੇਸ਼ਾ ਲਈ। ਠੀਕ ਹੈ। ਫਿਰ ਵੇਖੋ ਪੰਜਾਬੀ ਦੇ ਵਿੱਚ ਉਹ 80 85 90 ਨੰਬਰ ਐਵੇਂ ਨਹੀਂ ਆ ਜਾਂਦਾ, ਥੋੜਾ ਜਿਹਾ ਮਿਹਨਤ ਕਰਨੀ ਪਉਂਦੀ। ਹੁਣ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਸਮਝਾ ਰਿਹਾ, ਇਹ ਇੱਕ ਇਸ ਅਬਿਆਤ ਦੇ ਵਿੱਚ ਨੇ। ਇਸ ਅਬਿਆਤ ਇੱਕ ਅਬਿਆਤ ਦੇ ਵਿੱਚ ਨੇ। ਅਗਰ ਵੇਖੋ ਮੈਂ ਇੱਕ ਅਬਿਆਤ ਤੇ ਲੈਕਚਰ ਸ਼ੁਰੂ ਕਰਾਂ ਤੇ ਮੈਨੂੰ ਕਮ ਅਜ਼ ਕਮ 1 1.5 2 ਘੰਟੇ ਸਿਰਫ ਉਸ ਅਬਿਆਤ ਦੀ ਵਜ਼ਾਹਤ ਵਾਸਤੇ ਮੇਰੇ ਲੱਗ ਜਾਂਦੇ ਨੇ। ਤੇ ਮੈਂ ਸਿਰਫ ਮਫਹੂਮ ਸਮਝਾਣਾ ਸੀ। ਇਹ ਸਿਰਫ ਇਸ ਤੋਂ ਪਹਿਲੇ ਤੁਹਾਨੂੰ ਸਮਝਾ ਰਿਹਾ ਕਿ ਇਹਦੇ ਵਿੱਚੋਂ ਤੁਸੀਂ ਚੀਜ਼ਾਂ ਲੱਭਣੀਆਂ ਕਿਵੇਂ ਨੇ। ਇਹਦੇ ਵਿੱਚ ਜਿਹੜੇ ਅਲਫਾਜ਼ ਨੇ, ਜਿਹੜਾ ਇਹਦੇ ਵਿੱਚ ਫਿਲਾਸਫੀ ਹੈ, ਉਹਨਾਂ ਦਾ ਫਲਸਫਾ ਸੁਲਤਾਨ ਬਾਹੂ ਹੋਰਾਂ ਦਾ ਉਹ ਹਰ ਅਬਿਆਤ ਦੇ ਵਿੱਚ ਹੈ। ਤੇ ਉਹਨਾਂ ਦੇ ਵਿੱਚ ਅਸਲ ਮਕਸਦ ਕੀ ਹੈ, ਉਸ ਇੱਕ ਬੰਦ ਦਾ, ਉਸ ਇੱਕ ਸ਼ੇਰ ਦਾ ਮਕਸਦ ਕੀ ਹੈ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਖੋਲ ਕੇ ਸਾਹਮਣੇ ਲਿਆਉਣੀਆਂ ਨੇ ਕਿ ਸੁਲਤਾਨ ਬਾਹੂ ਹੋਰਾਂ ਦਾ ਫਿਕਰ ਤੇ ਫਨ ਸਾਹਮਣੇ ਆਵੇ। ਇਹ ਉਹਨਾਂ ਦਾ ਫਿਕਰ ਤੇ ਫਨ ਹੈ ਕਿ ਉਹਨਾਂ ਇਸ਼ਕ ਹਕੀਕੀ ਦੇ ਬਾਰੇ ਇਸ ਬੰਦ ਦੇ ਵਿੱਚ ਗੱਲ ਕੀਤੀ ਹੈ। ਚੰਬੇ ਦੀ ਬੂਟੀ ਨੂੰ ਅਸਲ ਵਿੱਚ ਉਹ ਇਸ਼ਕ ਹਕੀਕੀ ਦਾ ਇੱਕ ਜਿਹੜਾ ਪੌਦਾ ਹੈ ਉਹਦੇ ਨਾਲ ਉਹ ਤਸ਼ਬੀਹ ਦਿੰਦੇ ਨੇ। ਤੇ ਫਿਰ ਉਹ ਆਪਦੇ ਮੁਰਸ਼ਿਦ ਦੀ ਗੱਲ ਕਰਦੇ ਨੇ ਕਿ ਮੁਰਸ਼ਿਦ ਨੇ ਲਾਈਏ। ਫਿਰ ਉਹ ਆਪਣੇ ਮਨ ਦੀ ਪਹਿਚਾਣ ਬਾਰੇ ਗੱਲ ਕਰਦੇ ਨੇ
ਕਿ ਇਸ਼ਕ ਹਕੀਕੀ ਦਾ ਬੂਟਾ ਲੱਗਾ ਹੈ ਤੇ ਉਹਨਾਂ ਆਪਣੇ ਆਪ ਨੂੰ ਪਹਿਚਾਣਿਆ ਹੈ, ਆਪਣੇ ਆਪ ਨੂੰ ਪਹਿਚਾਣਿਆ ਤੇ ਉਹਨਾਂ ਰੱਬ ਨੂੰ ਪਹਿਚਾਣਿਆ ਹੈ। ਫਿਰ ਉਹ ਆਪਣੀ ਜ਼ਾਤ ਦੀ ਨਫੀ ਦੀ ਗੱਲ ਕਰਦੇ ਨੇ। ਫਿਰ ਉਹ ਜਿਸ ਲੂ ਹਰ ਰਗ ਦੇ ਵਿੱਚ ਜਿਹੜਾ ਹੈ ਉਹ ਇੱਕ ਚੀਜ਼ ਰਚ ਬਸ ਜਾਂਦੀ ਹੈ ਉਹਦੀ ਗੱਲ ਕਰਦੇ ਨੇ। ਫਿਰ ਉਹ ਆਉਂਦੇ ਨੇ ਅੰਦਰ ਬੂਟੀ ਮੁਸ਼ਕ ਮਚਾਇਆ, ਮਤਲਬ ਵੀ ਉਹ ਜਿਹੜਾ ਉਹ ਇਸ਼ਕ ਹਕੀਕੀ ਦਾ ਜਿਹੜਾ ਉਹ ਪੌਦਾ ਹੈ ਉਹ ਘਰ ਕਰ ਗਿਆ ਉਹਨਾਂ ਦੇ ਤਨ ਮਨ ਵਿੱਚ। ਤੇ ਉਹ ਆਂਦੇ ਨੇ ਕਿ ਇਸ਼ਕ ਹਕੀਕੀ ਇਤਨਾ ਅਰੂਜ ਤੇ ਪਹੁੰਚਿਆ ਹੈ, ਉਹਦੀ ਖੁਸ਼ਬੂ ਇਤਨੀ ਅਰੂਜ ਤੇ ਹੈ ਕਿ ਜਿਹੜਾ ਚੰਗਾ ਬੰਦਾ ਹੈ, ਜਿਹੜਾ ਵਲੀ ਅੱਲਾ ਹੈ, ਜਿਹੜਾ ਨੇਕ ਹੈ, ਉਹਦੇ ਅਮਾਲ, ਉਹਦਾ ਦਰਸੋ ਤਦਰੀਸ, ਉਹਦੇ ਮੂੰਹ ਚੋਂ ਨਿਕਲੀ ਹੋਈ ਇੱਕ ਗੱਲ, ਉਹ ਉਸ ਬੂਟੀ ਵਾਂਗ ਹੈ, ਉਹ ਉਸ ਖੁਸ਼ਬੂ ਵਾਂਗ ਹੈ ਜਿਹੜੀ ਕੋਈ ਦੂਰ ਤੋਂ ਮੁਸਾਫਿਰ ਜਾਂ ਰਾਹੀ ਲੰਘਦਾ ਪਿਆ ਹੁੰਦਾ ਹੈ ਉਹਨੂੰ ਖੁਸ਼ਬੂ ਆ ਜਾਂਦੀ ਹੈ। ਤੇ ਉਹ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਖੁਸ਼ਬੂ ਉਸ ਮੁਸ਼ਕ ਵਾਂਗ ਨੇ। ਜਿਵੇਂ ਮੁਰਸ਼ਿਦ ਕਾਮਿਲ ਬਾਹੂ, ਹੁਣ ਇਹਦੇ ਵਿੱਚ ਆਪਣੇ ਮੁਰਸ਼ਿਦ ਦੀ ਜਿਹੜਾ ਹੈ ਮੁਰਸ਼ਿਦ ਨੂੰ ਉਹ ਅਕੀਦਤ ਨਾਲ ਪੁਕਾਰਦੇ ਨੇ, ਉਹ ਉਹਨਾਂ ਨਾਲ ਅਕੀਦਤ ਦਾ ਇਜ਼ਹਾਰ ਕਰਦੇ ਨੇ। ਮੁਰਸ਼ਿਦ ਨਾਲ ਅਕੀਦਤ, ਮੁਰਸ਼ਿਦ ਨਾਲ ਅਕੀਦਤ, ਕਿ ਜੈ ਇਹ ਪੌਦਾ ਲਾਇਆ ਹੈ, ਜਾਂ ਇਸ਼ਕ ਹਕੀਕੀ ਦਾ ਬੂਟਾ ਲਾਇਆ ਹੈ। ਇਹਦੇ ਵਿੱਚ ਹੁਣ ਉਹਨਾਂ ਦਾ ਫਲਸਫਾ ਹੈ। ਵੇਖੋ 5-6 ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ ਨੇ। ਅਗਰ ਹੁਣ ਇਹ CSS ਦਾ ਸਵਾਲ ਆ ਜਾਂਦਾ ਹੈ, ਉਹਦੇ ਵਿੱਚ ਤੁਸੀਂ ਮੁਰਸ਼ਿਦ ਨਾਲ ਮੁਹੱਬਤ ਜਾਂ ਇਸ਼ਕ ਹਕੀਕੀ ਜਾਂ ਇਸ਼ਕ ਤਸਵਰ ਜਾਂ ਤਸਵਰ ਇਸ਼ਕ, ਇਹਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਇਹ ਬੰਦ ਲਿਖਦੇ ਹੋ ਤੇ ਤੁਸੀਂ ਇਸ ਬੰਦ ਦੀ ਥੋੜੀ ਜਿਹੀ ਵਜ਼ਾਹਤ ਕਰਦੇ ਹੋ। ਤੇ ਇੰਜ ਤੁਸੀਂ ਜਿਹੜਾ ਹੈ ਉਹ ਜਿਤਨੇ ਤੁਹਾਨੂੰ ਬੰਦ ਯਾਦ ਹੁੰਦੇ ਨੇ ਉਹਦੀ ਸੁਰਖੀਆਂ ਬਣਾ ਦਿੰਦੇ ਹੋ, ਉਹਨਾਂ ਦੀ ਵਜ਼ਾਹਤ ਕਰਦੇ ਹੋ। ਮੈਂ ਤਾਂ ਹੁਣ ਇਸ ਇੱਕ ਬੰਦ ਦੀ ਵਜ਼ਾਹਤ ਇਤਨੀ ਇੱਕ ਤੁਹਾਨੂੰ ਖੁੱਲ ਕੇ ਬਿਆਨ ਕਰ ਦਿੱਤੀ ਹੈ। ਤੇ ਉਹਦੇ ਵਿੱਚ ਤਾਂ CSS ਦਾ ਅਗਰ ਸਵਾਲ ਆ ਰਿਹਾ ਤਾਂ ਉਹਦੇ ਵਿੱਚ ਤਾਂ ਤੁਹਾਨੂੰ ਉਹਦੀ ਵਜ਼ਾਹਤ ਵਾਸਤੇ 3 ਤੋਂ 4 ਸਤਰਾਂ, 4 ਤੋਂ 5 ਸਤਰਾਂ ਇਹ ਵਜ਼ਾਹਤ ਕਰਨੀ ਹੁੰਦੀ ਹੈ। ਕਿਉਂਕਿ ਟਾਈਮ ਥੋੜਾ ਹੁੰਦਾ ਹੈ, ਵਕਤ ਥੋੜਾ ਹੁੰਦਾ ਹੈ, ਤੇ ਤੁਹਾਨੂੰ 4 ਤੋਂ 5 ਸਤਰਾਂ ਦੀ ਵਜ਼ਾਹਤ ਕਰਨੀ ਹੈ। ਉਸ ਤੋਂ ਥੱਲੇ ਤੁਸੀਂ ਫਿਰ ਇਸ ਬੰਦ ਦਾ ਇਸ ਸ਼ੇਰ ਦਾ ਹਵਾਲਾ ਦੇ ਦੇਣਾ। ਇਹ ਤੁਹਾਡਾ ਕੁਐਸਚਨ ਹੈ। ਔਰ ਇਹਦੇ ਤੇ ਤੁਹਾਨੂੰ ਅਗਰ ਅੱਛਾ ਲਿਖਦੇ ਹੋ ਪੂਰੇ ਪੂਰੇ ਨੰਬਰ, ਇੱਕ ਅੱਧਾ ਨੰਬਰ ਕੱਟਦਾ ਹੈ, ਬਾਕੀ ਦੋ ਨੰਬਰ ਪੂਰੇ ਨੇ। ਠੀਕ ਹੈ। ਇਹ ਇੰਜ ਤੁਸੀਂ ਅਗਰ PMS ਦੀ ਤੁਸੀਂ ਤਸ਼ਰੀਹ ਕਰਨੀ ਹੈ ਤੇ ਉਹਦੇ ਵਿੱਚ ਤੁਸੀਂ PMS ਦੇ ਵਿੱਚੋਂ ਫਿਰ ਉਸ ਸ਼ੇਰ ਦੇ ਵਿੱਚੋਂ, ਉਸ ਜੋਜ਼ ਦੇ ਵਿੱਚੋਂ ਉਹਦਾ ਫਲਸਫਾ ਲੱਭੋ। ਉਹਦੇ ਵਿੱਚ ਅਸਲ ਪਸੇ ਮੰਜ਼ਰ ਕੀ ਹੈ, ਉਹਦੇ ਵਿੱਚ ਸ਼ਾਇਰ ਦਾ ਮਕਸਦ ਕੀ ਹੈ, ਜ਼ਿੰਦਗੀ ਦਾ ਫਲਸਫਾ ਕੀ ਹੈ। ਠੀਕ ਹੈ। ਸ਼ਾਇਰ ਕਿਹੜੀ ਗੱਲ ਕਰਦਾ ਹੈ, ਦਰਸੋ ਤਦਰੀਸ ਕੀ ਕਰਦਾ ਹੈ, ਇਹ ਚੀਜ਼ਾਂ ਉਹਦੇ ਵਿੱਚੋਂ ਲੱਭੋ। ਉਹਦਾ ਮੌਜੂ ਬਿਆਨ ਕੀ ਹੈ, ਉਹਦਾ ਮੁਖਾਤਿਬ ਕੌਣ ਲੋਕ ਨੇ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੇ ਸ਼ਾਇਦ ਉਹਨਾਂ ਦੇ ਜੁਜ਼ ਦੇ ਵਿੱਚ, ਕੋਈ ਮੁਸ਼ਕਿਲ ਨਹੀਂ ਇਹਦੇ ਵਿੱਚ। ਠੀਕ ਹੈ। ਹੁਣ ਅੱਗੇ ਜਿਹੜਾ ਇਹ ਤਾਂ ਪਹਿਲਾ ਬੰਦ ਹੀ ਉਹਨਾਂ ਦਾ, ਤੇ ਦੂਜਾ ਹੁਣ ਜਿਹੜਾ ਬੰਦ ਹੈ ਦੂਜਾ ਬੰਦ, ਥੋੜਾ ਜਿਹਾ ਵਕਤ ਲੱਗਣਾ ਹੈ ਕਿਉਂਕਿ ਫਿਰ ਮੈਂ ਪੂਰੇ ਪੂਰੇ ਬੰਦ ਲਿਖ ਰਿਹਾ। ਅਗਰ ਤੁਸੀਂ ਆਖਦੇ ਹੋ ਤੇ ਮੈਂ ਸਿਰਫ ਬੰਦ ਦਾ ਪਹਿਲਾ ਮਿਸਰਾ ਲਿਖਦਾ, ਬਾਕੀ ਮੈਂ ਵੈਸੇ ਤੁਹਾਨੂੰ
ਤੁਹਾਨੂੰ ਤਸ਼ਰੀਹ ਕਰਕੇ ਪੂਰੇ ਬੰਦ ਹੀ देना। नहीं सर, आप पूरे पूरे लिख लें। अच्छा चलो ठीक है, ये बेहतर हो जाएगा ताकि आप लोगों की समझ आए। अच्छा दूजा बंद की है, दूजा बंद है इश्क दी बाह हड्डां दा बालण आशिक बह सिकेंदे हु गत के जान जिगर विच आरा ओ वेख कबाब तिलिंदे हु सरगिरदां फिरन हर वेले खून जिगर दा पींदे हो होए हजारां आशिक बाहू आशिक बाहू पर इश्क नसीब कहिंदे हो। ठीक है ਹੁਣ ਇਹਦੇ ਵਿੱਚ ਵੀ ਕਿਉਂਕਿ ਸੁਲਤਾਨ ਬਾਹੂਰਾਂ ਦੀ ਜਿਹੜੀ ਸ਼ਾਇਰੀ ਹੈ ਨਾ ਉਹ ਤਸਵਰੇ ਇਸ਼ਕ ਬਾਰੇ ਕੀਤੀ ਗਈ ਹੈ, ਮਤਲਬ ਉਹ ਸਵਾਲ ਤਸਵਰ ਇਸ਼ਕ ਨੂੰ ਜ਼ਰੂਰ ਵਿੱਚ ਲਿਆਉਂਦਾ ਹੈ, ਮੌਜੂ ਬਹਿਸ ਬਣਾਉਂਦਾ ਹੈ ਮੁਮਤੈਨ। ਹੁਣ ਇਹਦੇ ਵਿੱਚ ਗੱਲ ਉਹੀ ਆ ਗਈ ਕਿ ਇਸ਼ਕ ਦੀ ਬਾਹ ਹੱਡਾਂ ਦਾ ਬਾਲਣ ਆਸ਼ਿਕ ਬਹਿ ਸਿਕੰਦੇ ਉਹ ਜਿਨ੍ਹਾਂ ਨੂੰ ਇਸ਼ਕ ਹੋ ਜਾਂਦਾ ਹੈ ਅੱਲਾਹ ਤਾਲਾ ਦੀ ਜ਼ਾਤ ਨਾਲ, ਹਕੀਕੀ ਇਸ਼ਕ ਹੋ ਜਾਂਦਾ ਹੈ, ਤੇ ਫਿਰ ਉਹ ਇਸ਼ਕ ਦੀ ਜਿਹੜੀ ਬਾਹ ਹੁੰਦੀ ਹੈ ਉਹ ਉਹਨਾਂ ਦੀਆਂ ਹੱਡੀਆਂ ਸਾੜਦੀ ਹੈ, ਉਹ ਬਾਲਣ ਬਣ ਜਾਂਦਾ, ਹੱਡੀਆਂ ਦਾ ਬਾਲਣ ਬਣ ਜਾਂਦਾ। ਅਸਲ ਇਸ਼ਕ ਜਿਹੜੇ ਆਸ਼ਿਕ ਹਨ ਉਹ ਬਹਿ ਕੇ ਸਿਕੰਦੇ ਨੇ ਹਰ ਵਕਤ ਰਿਆਜ਼ਤ, ਹਰ ਵਕਤ ਇਬਾਦਤ, ਹਰ ਵਕਤ ਅੱਲਾਹ ਤਾਲਾ ਦੀ ਜ਼ਾਤ ਦਾ ਸ਼ੁਕਰ, ਉਹਦੀ ਜ਼ਾਤ ਨੂੰ ਯਾਦ ਕਰਨਾ, ਜ਼ਿਕਰ ਤੇ ਫਿਕਰ ਕਰਨਾ। ਹੁਣ ਇਹਦੇ ਵਿੱਚ ਵੇਖੋ ਨਾ, ਇਹ ਇੱਕ ਪਹਿਲਾ ਮਿਸਰਾ ਹੈ, ਇਸ਼ਕ ਦੀ ਬਾਹ ਜਿਹੜੀ ਇਹ ਇਸ਼ਕ ਦੀ ਬਾਹ ਹੈ, ਇਸ਼ਕ ਦੀ ਅੱਗ। ਤੁਹਾਨੂੰ ਹੁਣ ਇਹਦੇ ਵਿੱਚੋਂ ਫਲਸਫਾ ਲੱਭ ਕੇ ਦੇਵਾਂ ਉਹਨਾਂ ਦਾ ਫਲਸਫਾ। ਪਹਿਲਾ ਕੀ ਹੈ? ਇਸ਼ਕ ਦੀ ਬਾਹ, ਇਹ ਇਸ਼ਕ ਦੀ ਜਿਹੜੀ ਅੱਗ ਹੈ। ਜਦੋਂ ਵੇਖੋ ਅੱਗ ਜਿਤਨੀ ਜ਼ਿਆਦਾ ਭੜਕਦੀ ਹੈ, ਤੇਜ਼ ਹੁੰਦੀ ਹੈ, ਕਿਸੇ ਚੀਜ਼ ਨੂੰ ਜਿਤਨਾ ਜ਼ਿਆਦਾ ਤੁਸੀਂ ਸ਼ਿੱਦਤ ਨਾਲ ਜਲਾਉਂਦੇ ਹੋ, ਉਹਦੇ ਲੰਬੂ, ਉਹਦੀ ਅੱਗ, ਉਹਦਾ ਸੇਕ ਵੀ ਜ਼ਿਆਦਾ ਹੁੰਦਾ ਹੈ, ਢੇਰ ਹੁੰਦਾ ਹੈ, ਚੋਖਾ ਹੁੰਦਾ ਹੈ। ਇਹ ਇਸ਼ਕ ਦੀ ਅੱਗ ਜਿਹੜੀ ਹੈ ਇਹ ਉਹਦੀਆਂ ਹੱਡੀਆਂ ਸਾੜਦੀ ਏ, ਹੱਡੀਆਂ ਨੂੰ ਸਾੜਦੀ ਏ। ਠੀਕ ਹੈ, ਆਸ਼ਿਕ ਬਹਿਸੀ ਕਹਿੰਦੇ ਹੋ, ਜਿਹੜੇ ਆਸ਼ਿਕ ਨੇ, ਜਿਹੜੇ ਵਾਦਤੁਲ ਵਜੂਦ ਦੇ ਆਸ਼ਿਕ ਨੇ, ਅੱਲਾਹ ਤਾਲਾ ਦੀ ਜ਼ਾਤ ਦੇ ਆਸ਼ਿਕ ਨੇ, ਜਿਹੜੇ ਤੌਹੀਦ ਦੇ ਆਸ਼ਿਕ ਨੇ, ਇਸ਼ਕ ਹਕੀਕੀ ਜਿਨ੍ਹਾਂ ਦੇ ਮਨ ਵਿੱਚ ਹੈ, ਉਹ ਬਹਿ ਕੇ ਸਿਕੰਦੇ ਨੇ, ਮਤਲਬ ਉਹ ਇਬਾਦਤ, ਰਿਆਜ਼ਤ, ਦੁਨੀਆਦਾਰੀ ਤੋਂ ਦੂਰੀ। ਠੀਕ ਹੈ, ਉਸ ਤੋਂ ਬਾਅਦ ਫਿਕਰ ਤੇ ਜ਼ਿਕਰ, ਤਸਬੀਹ, ਸਬਰ, ਸ਼ੁਕਰ, ਇਹ ਉਹਨਾਂ ਬਹਿ ਕੇ ਸੇਕਣਾ ਹੈ। ਇਸ਼ਕ ਉਹਨਾਂ ਨੂੰ ਸੇਕ ਦੇਣਾ ਹੈ,
ਉਸ ਇਸ਼ਕ ਸੇਕ ਦੇ ਵਿੱਚ ਉਹਨਾਂ ਨੂੰ, ਕਿਉਂਕਿ ਉਹ ਜਿਹੜਾ ਇਸ਼ਕ ਦਾ ਸੇਕ ਹੈ ਉਹਦੇ ਵਿੱਚ ਕੀ ਹੁੰਦਾ, ਉਹਨਾਂ ਨੂੰ ਅੱਲਾਹ ਤਾਲਾ ਦੀ ਜ਼ਾਤ ਉਹਨਾਂ ਦੇ ਕੋਲ ਨਹੀਂ, ਉਹ ਅੱਲਾਹ ਤਾਲਾ ਦੀ ਜ਼ਾਤ ਨੂੰ ਕਿਵੇਂ ਮਹਿਸੂਸ ਕਰਦੇ ਨੇ, ਫਿਰ ਉਹਨਾਂ ਦਾ ਰਾਬਤਾ ਕਿਵੇਂ ਹੁੰਦਾ ਹੈ ਰੱਬ ਨਾਲ। ਉਹ ਇਬਾਦਤ ਕਰਦੇ ਨੇ, ਰਿਆਜ਼ਤ ਕਰਦੇ ਨੇ, ਦੁਨੀਆਦਾਰੀ ਤੋਂ ਦੂਰੀ ਅਖਤਿਆਰ ਕਰਦੇ ਨੇ, ਫਿਰ ਫਿਕਰ ਤੇ ਜ਼ਿਕਰ ਕਰਦੇ ਨੇ ਅੱਲਾਹ ਤਾਲਾ ਦਾ, ਫਿਰ ਤਸਬੀਹ ਕਰਦੇ ਨੇ ਔਰ ਸਬਰ ਸ਼ੁਕਰ ਕਰਦੇ ਨੇ। ਫਿਰ ਅੱਲਾਹ ਤਾਲਾ ਦੀ ਜ਼ਾਤ ਦਾ ਉਹਨਾਂ ਨੂੰ ਕੁਰਬ ਹਾਸਿਲ ਹੋਣਾ ਸ਼ੁਰੂ ਹੁੰਦਾ ਹੈ। ਫਿਰ ਉਹ ਇਸ਼ਕ ਦੀ ਜਿਹੜੀ ਅੱਗ ਹੈ ਉਹਦੇ ਵਿੱਚ ਜਿਹੜਾ ਉਹ ਸਾਲੇਕ ਹੁੰਦਾ ਹੈ, ਉਹਨੂੰ ਹਿਜਰ, ਵਿਛੋੜਾ, ਦਰਦ, ਤੜਪ, ਸੋਜ਼, ਇਹ ਇਸ਼ਕ ਦੀ ਅੱਗ ਦੇ ਵਿੱਚ ਉਹਨੂੰ ਸਾਰੀਆਂ ਚੀਜ਼ਾਂ ਦਾ ਸਾਹਮਣਾ ਹੁੰਦਾ ਹੈ, ਦੂਰੀ ਅੱਲਾਹ ਤਾਲਾ ਦੀ ਜ਼ਾਤ ਨੂੰ। ਫਿਰ ਉਹ ਇਸ ਚੀਜ਼ਾਂ ਨੂੰ, ਹਿਜਰ, ਵਿਛੋੜਾ, ਦਰਦ, ਤੜਪ, ਸੋਜ਼, ਇਹਨੂੰ ਘਟ ਕਰਨ ਵਾਸਤੇ, ਇਹਦੇ ਤੇ ਥੋੜਾ ਜਿਹਾ ਕਾਬੂ ਪਾਉਣ ਵਾਸਤੇ ਉਹ ਇਬਾਦਤ ਵੀ ਕਰਦੇ ਨੇ, ਰਿਆਜ਼ਤ ਵੀ ਕਰਦੇ ਨੇ, ਫਿਕਰ ਤੇ ਜ਼ਿਕਰ ਕਰਦੇ ਨੇ, ਤਸਬੀਹ ਕਰਦੇ ਨੇ, ਸਬਰ ਸ਼ੁਕਰ ਅਤਾ ਕਰਦੇ ਨੇ। ਇਹ ਫਲਸਫਾ ਹੈ ਉਹਨਾਂ ਦਾ। ਇਹ ਮੈਂ ਤੁਹਾਨੂੰ ਇੱਕ ਸਤਰ ਦੀ ਵਜ਼ਾਤ ਕਰਕੇ ਦੱਸੀਏ। ਅੱਗੇ ਗੱਤ ਕੇ ਜਾਨ ਜਿਗਰ ਵਿੱਚ ਆ ਰਾ, ਉਹ ਵੇਖ ਕਬਾਬ ਤਲੀਂਦੇ ਹੋ। ਇਹਦੇ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਉਹਨਾਂ ਦਾ ਇੱਕ ਫਲਸਫਾ ਹੈ, ਜਿੰਨਾ ਇਸ਼ਕ ਹਕੀਕੀ ਲਈ, ਇਸ਼ਕ ਹਕੀਕੀ ਲਈ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਇਹਦੇ ਵਿੱਚ ਦੂਏ ਮਿਸਰੇ ਦੇ ਵਿੱਚ ਗੱਤ ਕੇ ਜਾਨ ਜਿਗਰ ਵਿਚਾਰਾ ਵੇਖ ਕਬਾਬ ਤਲੀਂਦੇ ਹੂ, ਦੂਏ ਮਿਸਰੇ ਦੇ ਵਿੱਚ ਉਹਨਾਂ ਤਸ਼ਬੀਹ ਵਰਤੀ ਹੈ, ਮਿਸਾਲ ਦਿੱਤੀ ਹੈ ਜ਼ਿਕਰੀਆ अलैहिस्सलाम, मंसूर जिन सूली ते चाढ़िया, हजरत इमाम हुसैन अलैहिस्सलाम, उस तो बाद बिलाल हबशी। मतलब ਇਹ ਉਹ ਹਵਾਲਾ ਦਿੰਦੇ ਨੇ ਕਿ ਉਹਨਾਂ ਲੋਕਾਂ ਨੂੰ, ਹਾਲਾਂਕਿ ਹਜ਼ਰਤ ਜ਼ਿਕਰੀਆ अलैहिस्सलाम ਪੈਗੰਬਰ ਹਨ ਲੇਕਿਨ ਵਾਰੇ ਨਾਲ ਚੀਰੇ ਗਏ, ਤੇ ਵੇਖ ਕਬਾਬ ਤਲੀਂਦੇ ਹੂ, ਇੱਥੇ ਉਹ ਲੈਲਾ ਮਜਨੂ ਦਾ ਹਵਾਲਾ ਦਿੰਦੇ ਨੇ, ਜਾਂ ਜਿਹੜੇ ਮਜਾਜ਼ੀ ਆਸ਼ਿਕ ਹੋ ਗੁਜ਼ਰੇ ਨੇ ਤਾਰੀਖ ਦੇ ਵਿੱਚ, ਜਿਨ੍ਹਾਂ ਦੀਆਂ ਦਾਸਤਾਨਾਂ ਨੇ, ਉਹ ਉਹਨਾਂ ਦਾ ਵੀ ਹਵਾਲਾ ਦਿੰਦੇ ਨੇ ਕਿ ਉਹਨਾਂ ਜਿਹੜੇ ਉਹ ਮਜਾਜ਼ੀ ਆਸ਼ਿਕ ਹਨ, ਉਹਨਾਂ ਵੀ ਆਪਣੇ ਇਸ਼ਕ ਨੂੰ ਪਾਉਣ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ। ਸਿਰ ਗਿਰਦਾਨ ਫਿਰਨ ਹਰ ਵੇਲੇ ਖੂਨ ਜਿਗਰ ਦਾ ਪੀਂਦੇ ਹੋ। ਮਤਲਬ ਇਹ ਉਹਨਾਂ ਨੂੰ, ਉਹਨਾਂ ਦੇ ਸਿਰ ਨੂੰ ਹਰ ਟਾਈਮ ਲੱਗੀ ਰਹਿੰਦੀ ਹੈ। ਉਹ ਆਪਣੇ ਖੂਨ ਦਾ ਜਿਗਰ, ਆਪਣਾ ਜਿਹੜਾ ਖੂਨ ਹੈ ਜਿਗਰ ਦਾ, ਉਹਦੀ ਮਿਸਾਲ ਉਹ ਦਿੰਦੇ ਨੇ ਕਿ ਉਹ ਆਪਣੀ ਲਹੂ ਹੀ ਸਾੜਦੇ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਅਸਲ ਵਿੱਚ ਇਹ ਇਸ਼ਕ ਹਕੀਕੀ ਦੀ ਅੱਗ ਜਿਹੜੀ ਹੈ ਉਹ ਉਹਨਾਂ ਦੇ ਮਨ 'ਚ ਲੱਗੀ ਹੈ। ਹੋਏ ਹਜ਼ਾਰਾਂ ਆਸ਼ਿਕ ਬਾਹੂ, ਪਰ ਇਸ਼ਕ ਨਸੀਬ ਕਹੀਂ ਦੇਊ। ਆਸ਼ਿਕ ਹਜ਼ਾਰਾਂ ਤਾਂ ਬੜੇ ਹੋਏ ਨੇ, ਪਰ ਇਹ ਜਿਹੜਾ ਇਸ਼ਕ ਹਕੀਕੀ ਹੈ ਸਾਰਿਆਂ ਨੂੰ ਇਹ ਨਹੀਂ ਲੱਭਾ। ਇਹ ਇਹ ਇਹਨੂੰ ਹਾਸਲ ਕਰਨ ਵਾਸਤੇ ਬੜੀਆਂ ਕੁਰਬਾਨੀਆਂ ਜਿਨ੍ਹਾਂ ਦਿੱਤੀਆਂ ਨੇ। ਤੁਸੀਂ ਇਹਨਾਂ ਦੇ ਵਿੱਚ ਇਹ ਹਵਾਲੇ ਦੇ ਸਕਦੇ ਹੋ। ਮਨਸੂਰ ਨੂੰ ਸੂਲੀ ਤੇ ਚਾੜਿਆ, ਹਜ਼ਰਤ ਜ਼ਿਕਰੀਆ ਨੂੰ ਆਰੇ ਨਾਲ ਚਿਰਿਆ ਗਿਆ, ਹਜ਼ਰਤ ਇਮਾਮ ਹੁਸੈਨ ਨੂੰ ਵਾਕਿਆ ਕਰਬਲਾ ਦਾ ਤੁਸੀਂ ਹਵਾਲਾ ਦੇ ਸਕਦੇ ਹੋ। ਬਿਲਾਲ ਅਬਸ਼ੀ ਨੂੰ ਇਸ਼ਕ ਹਕੀਕੀ ਲਈ ਕਿਤਨੀਆਂ ਸਜ਼ਾਵਾਂ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਲੈਲਾ ਤੇ ਮਜਨੂ ਦਾ ਹਵਾਲਾ ਦੇ ਸਕਦੇ ਹੋ ਕਿ ਉਹ ਜਿਹੜਾ ਹੈ ਮਜਨੂ ਜਿਹੜਾ ਹੈ ਉਹ ਆਪਣੇ ਉਹਨੂੰ ਮਹਿਬੂਬ ਨੂੰ ਹਾਸਲ ਕਰਨ ਵਾਸਤੇ ਉਹਨਾਂ ਜਿਹੜਾ ਹੈ ਕੁਰਬਾਨੀ ਦਿੱਤੀ ਹੈ। ਇੰਜ ਕਰਕੇ ਤੁਸੀਂ ਇਹਦੇ ਵਿੱਚ ਇਹ ਹਵਾਲੇ ਵੀ ਦੇ ਸਕਦੇ ਹੋ, ਤੇ ਇਹ ਇਹਦੇ ਵਿੱਚ ਉਹਨਾਂ ਦਾ ਫਲਸਫਾ ਹੈ। ਮੈਂ ਤੁਹਾਨੂੰ ਇੱਕ ਇੱਕ ਚੀਜ਼ ਦੇ ਵਿੱਚ, ਇੱਕ ਇੱਕ ਮਿਸਰੇ ਦੇ ਵਿੱਚ ਇਤਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਖੁੱਲ ਕੇ ਬਿਆਨ ਤੁਹਾਨੂੰ ਕਰ ਦਿੱਤੀਆਂ ਨੇ। ਅੱਛਾ, ਉਸ ਤੋਂ ਬਾਅਦ ਤੀਜੇ ਨੰਬਰ ਤੇ
तीजा जड़ा शेर है या बंद है, अच्छा वो है आशिक हूं मैं तां इश्क कमावी, दिल रखी वांग पहाड़ा हो। अच्छा, लख लख बदियां, लख लख बदियां हजार उड़ा में जानी बाग बहारा हो। मंसूर जय चाड़ सूली दिते, वाकिफ कुल इसरारा हो। सजदियों सिर ना चाहिए, बाहू काफिर कै नजारा हो। ठीक है, ਹੁਣ ਇਹਦੇ ਵਿੱਚ ਤੁਹਾਨੂੰ ਪਹਿਲੇ ਹੀ ਦੱਸਿਆ ਹੈ ਕਿ ਉਹਨਾਂ ਦਾ ਫਲਸਫਾ ਇਸ਼ਕ ਜਿਹੜਾ ਹੈ ਨਾ, ਤਸਵਰ ਇਸ਼ਕ, ਉਹ ਬੜਾ ਉਹਨੂੰ ਉਚੇਚਾ ਮਕਾਮ ਹਾਸਿਲ ਹੈ। ਤਸਵੁਫ ਦੇ ਮੈਦਾਨ ਵਿੱਚ ਵੀ ਉਹ ਮੁਰਸ਼ਿਦ ਦੀ ਜ਼ਾਤ ਨੂੰ ਸਭ ਕੁਝ ਮੰਨਦੇ ਨੇ, ਮੁਰਸ਼ਿਦ ਦੀ ਜ਼ਾਤ ਨਾਲ ਬੜਾ ਅਕੀਦਤ ਦਾ ਇਜ਼ਹਾਰ ਕਰਦੇ ਨੇ। ਉਹ ਆਂਦੇ ਆਸ਼ਿਕ ਉਵੇਂ ਤਾਂ ਇਸ਼ਕ ਕਮਾਵੇਂ, ਜੇ ਤਾਂ ਤੂੰ ਆਸ਼ਿਕ ਹੈ ਇਵੇਂ ਹਜ਼ਰਤ ਇਮਾਮ ਹੁਸੈਨ ਨੇ ਕਮਾਇਆ ਹੈ। सर आवाज नहीं आ रही है। अच्छा, अब आ रही है आवाज? जी सर अब आ रही है। असल में वो कॉल आ गई थी बीच में तो इस डिस्कनेक्ट हो गया। ठीक है, स्लाइड शो नहीं हो रही सर। हो जाती है। अच्छा, आशिकों में ता इश्क कमावे, दिल रखी वांग पहाड़ा हूँ, लख लख बदियां हजार उड़ा में जानी बाग बहारा हूँ। मंसूर जय चार सूली दिते, वाकिफ कुल इसरारा हूँ, सजदों सिर ना चाहिए बाहू, काफिर कहन हजारा हूँ। मतलब इनदे विच भी फलसफा है। ਜੇ ਅਗਰ ਆਸ਼ਿਕ ਬਣਨਾ ਹੈ ਤਾਂ ਫਿਰ ਦਿਲ ਜਿਹੜਾ ਨਾ ਉਹ ਪਹਾੜ ਵਾਂਗੂ ਹੋਣਾ ਚਾਹੀਦਾ ਹੈ ਤੇਰਾ। ਇਹਦੇ ਵਿੱਚ ਇਸ਼ਕ ਦੇ ਵਿੱਚ ਬਦੀਆਂ ਉਲਾਮੇ ਇਹ ਬੜੇ ਮਿਲਦੇ ਨੇ। ਲੋਕ ਜਿਹੜੇ ਨੇ ਉਹ ਫਤਵੇ ਵੀ ਲਾਉਂਦੇ ਨੇ, ਜਿਵੇਂ ਬੁੱਲੇ ਸ਼ਾਹ ਤੇ ਲੱਗੇ ਨੇ, ਤੁਸੀਂ ਤਾਰੀਖ ਦੇ ਵਿੱਚ ਵੇਖੋ ਬੁੱਲੇ ਸ਼ਾਹ ਤੇ ਫਤਵੇ ਲੱਗੇ ਨੇ, ਜਾਂ ਹੋਰ ਹਜ਼ਰਤ ਇਮਾਮ ਹੁਸੈਨ ਅਲ ਇਸਲਾਮ ਤੇ ਵੀ ਉਹਨਾਂ ਨੇ ਹਾਫਜ਼ਾਂ ਨੇ ਔਰ ਜਿਹੜੇ ਉਹ ਆਲਿਮ ਸਨ ਉਹਨਾਂ ਨੇ ਫਤਵਾ ਲਾ ਦਿੱਤਾ। ਇੰਜ ਕਰਕੇ ਬਦੀਆਂ ਮਗਰ ਲੱਗਦੀਆਂ ਨੇ, ਇਲਜ਼ਾਮ ਵੀ ਲੱਗਦੇ ਨੇ। ਤੂੰ ਇਹਨਾਂ ਬਦੀਆਂ ਤੇ ਇਹਨਾਂ ਉਲਾਮਿਆਂ ਨੂੰ ਅਗਰ ਬਰਦਾਸ਼ਤ ਕਰ ਗਿਆ, ਸੁਲਤਾਨ ਬਹੁ ਆਖਦੇ ਨੇ, ਸਬਰ ਕਰ ਗਿਆ, ਇਹਨਾਂ ਨੂੰ ਤੂੰ ਸੀਨੇ ਨਾਲ ਲਾ ਲਿਆ, ਬਰਦਾਸ਼ਤ ਕਰਕੇ, ਫਿਰ ਉਹ ਆਂਦਾ ਜਾਣੀ ਬਾਗ ਬਹਾਰਾਂ ਹੋ, ਇਹ ਤੈਨੂੰ ਬਾਗ ਬਹਾਰਾਂ ਹੀ ਲੱਭਣੀਆਂ ਨੇ, ਫਿਰ ਜੰਨਤ ਜਿਹੜੀ ਹੈ ਉਹ ਤੇਰੀ ਵਾਸਤੇ ਆਸਾਨ ਹੋ ਜਾਣੀ ਹੈ। ਇਸ਼ਕ ਦੇ ਵਿੱਚ ਮਨਸੂਰ ਜਿਹੜੇ ਨੇ, ਮਨਸੂਰ ਜਿਹੜਾ ਆਂਦਾ ਹੀ
नल हक मतलब ਜਾਂ ਜਿਹੜਾ ਤਾਰੀਖ ਦੇ ਵਿੱਚ ਦੂਏ ਜਿਹੜੇ ਸਾਹਬਾ ਕਰਾਮ ਹਨ, ਉਹਨਾਂ ਜਿਹੜਾ ਹੈ ਉਹ ਹੱਕ ਦਾ ਨਾਰਾ ਲਾਇਆ ਤੇ ਉਹਨਾਂ ਨਾਲ ਜ਼ੁਲਮ ਹੋਏ। ਇੰਜੀ ਮਨਸੂਰ ਜਿਹੜਾ ਹੈ ਉਹ ਕਾਫੀ ਚੀਜ਼ਾਂ ਨੂੰ ਜਾਣਦਾ ਹੀ, ਲੇਕਿਨ ਉਹਨਾਂ ਨੇ ਨਾਲ ਹੱਕ ਦਾ ਨਾਰਾ ਲਾਇਆ, ਉਹਨੂੰ ਸੂਲੀ ਤੇ ਚਾੜ ਦਿੱਤਾ। ਹੱਕ ਦੀ ਔਰ ਇਨਸਾਫ ਦੀ ਰਾਹ ਜਿਹੜੇ ਲੋਕਾਂ ਨੇ ਅਪਣਾਈਏ ਉਹ ਕਾਮਯਾਬ ਹੋਏ ਨੇ, ਲੇਕਿਨ ਉਹਨਾਂ ਨੂੰ ਇਸ ਮੰਜ਼ਿਲ ਦੇ ਵਿੱਚ, ਇਸ ਸਫ਼ਰ ਦੇ ਵਿੱਚ ਮੁਸ਼ਕਲਾਂ ਤੇ ਤਕਲੀਫਾਂ ਪੇਸ਼ ਆਈਆਂ ਨੇ। ਬਹਰਲ ਸੁਲਤਾਨ ਬੂ ਆਖਦੇ ਨੇ ਕਿ ਫਿਰ ਤੈਨੂੰ ਜਿਹੜਾ ਤੇਰਾ ਦਿਲ ਹੈ ਉਹ ਪਹਾੜਾਂ ਵਾਂਗ ਹੋਣਾ ਚਾਹੀਦਾ ਹੈ, ਬੜਾ ਵੱਡਾ ਜਿਗਰਾ ਹੋਣਾ ਚਾਹੀਦਾ ਹੈ। ਸਜਦਿਓਂ ਸਿਰ ਨਾ ਚਾਹੀਏ ਬਾਊ, ਕਾਫਿਰ ਕਹਿਣ ਹਜ਼ਾਰਾਂ ਹੂੰ, ਤੂੰ ਆਪਣੀ ਇਬਾਦਤ ਰਿਆਜ਼ਤ ਨੂੰ ਕਰਦਾ ਰਹਿ, ਸਜਦੇ ਕਰ। ਲੋਕੀ ਫਤਵੇ ਲਾਉਂਦੇ ਨੇ ਤੇ ਲਾਣ ਦੇ, ਤੂੰ ਅੱਲਾਹ ਤਾਲਾ ਦੀ ਜ਼ਾਤ ਨੂੰ ਯਾਦ ਕਰ ਔਰ ਉਹਦੇ ਇਸ਼ਕ ਦੇ ਵਿੱਚ ਇਤਨਾ ਇੱਕ ਮਗਨ ਹੋ ਜਾ ਕਿ ਲੋਕੀ ਤੈਨੂੰ ਅਗਰ ਕਾਫਿਰ ਵੀ ਆਖਣ, ਜਿਵੇਂ ਬੁੱਲੇ ਸ਼ਾਹ ਨੂੰ ਆਖੇ ਉਹਨਾਂ, ਤੇ ਤੂੰ ਉਹਨਾਂ ਦੀ ਨਾ ਮੰਨ, ਬਸ ਇਸ਼ਕ ਹਕੀਕੀ ਹਾਸਲ ਕਰ। ਅੱਛਾ, ਇਹ ਫਲਸਫਾ ਦੇ ਵਿੱਚ ਆਈ। ਅੱਗੇ ਚੌਥਾ ਬੰਦ ਹੈ। ਮੈਂ ਹੁਣ ਜਿਹੜਾ ਹੈ ਉਹ ਇੱਕ ਇੱਕ ਮਿਸਰਾ ਲਿਖਦਾ, ਬਾਕੀ ਮੈਂ ਬੰਦ ਜਿਹੜੇ ਨਾ ਉਹ ਗਰੁੱਪ ਵਿੱਚ ਭੇਜ ਦੇਣਾ। ਮੈਂ ਗੱਲ ਦਿੰਦਾ, ਮੈਂ ਇੱਕ ਇੱਕ ਮਿਸਰਾ ਲਿਖਦਾ ਤਾਂ ਕਿ ਜਿਹੜਾ ਹੈ ਨਾ ਵਕਤ ਥੋੜਾ ਜਿਹਾ ਬਚ ਜਾਵੇ, ਕਾਫੀ ਟਾਈਮ ਹੋ ਗਿਆ। ਚੌਥਾ ਬੰਦ, ਇਹ ਤਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੂੰ। ਅੱਛਾ, ਇਹਦੇ ਵਿੱਚ ਉਹ ਆਂਦੇ, ਇਹ ਤਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੂੰ। ਲੂੰ ਲੂੰ ਦੇ ਮੁੜ ਲੱਖ ਲੱਖ ਚਸ਼ਮਾ, ਇੱਕ ਖੋਲਾਂ ਹਿੱਕ ਕੱਜਾਂ ਹੂੰ। ਇਤਨਾ ਡਿਠਿਆਂ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂੰ। ਮੁਰਸ਼ਿਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂੰ। ਉਹਨਾਂ ਦੇ ਤਕਰੀਬਨ ਇਤਨੇ ਇੱਕ ਆਸਾਨ ਬੰਦ ਨੇ ਕਿ ਹਰ ਜਿਹੜਾ ਬੱਚਾ ਥੋੜੀ ਜਿਹੀ ਫਹਮ ਫਰਾਸਤ ਰੱਖਦਾ ਹੋਵੇ, ਥੋੜਾ ਜਿਹਾ ਉਹਦਾ ਪੰਜਾਬੀ ਅਦਬ ਨਾਲ ਲਗਾਓ ਹੋਵੇ, ਤੇ ਉਹ ਉਹਨੂੰ ਸਮਝ ਜਾਂਦਾ ਹੈ, ਉਹਦੀ ਤਸ਼ਰੀਹ ਵੀ ਕਰ ਲੈਂਦਾ। ਇਹ ਜਿਹੜਾ ਆਂਦੇ ਨੇ ਮੇਰਾ ਜਿਸਮ ਹੈ, ਇਹ ਤਨ ਮੇਰਾ ਚਸ਼ਮਾ ਹੋਵੇ, ਮੇਰਾ ਜਿਸਮ ਜਿਹੜਾ ਹੈ ਉਹ ਉਸ ਚਸ਼ਮੇ ਦੀ, ਉਸ ਐਨਕ ਦੀ ਮਾਨੰਦ ਹੋਵੇ। ਤੇ ਮੈਂ ਉਸ ਚਸ਼ਮੇ ਨਾਲ ਮੁਰਸ਼ਿਦ ਨੂੰ ਵੇਖਦੇ ਹਾਂ, ਰੱਜਾ ਹੀ ਨਾ। सर आवाज नहीं आ रही है। ਅੱਛਾ, ਅੱਗੇ 5ਵੇਂ ਨੰਬਰ ਤੇ ਬੰਦ ਹੈ। ਜਿਸ ਦਿਲ ਇਸਮ ਅੱਲਾ ਦਾ ਚਮਕੇ, ਜਿਸ ਦਿਲ
इस्म अल्लाह दा चमके, इश्क भी करदा हुल्ले हो। अच्छा, भा कस्तूरी दे छुपदे नाही, दे रखिए सै पल्ले हो। उंगली पिछे दे नहीं छुपदे, दरिया ना रहंदे ठल्ले हो। ਅਸੀਂ ਉਸੇ ਵਿੱਚ ਉਹ ਅਸਾਂ ਵਿੱਚ, ਬਾਹੂ ਯਾਰਾਂ ਯਾਰ ਸਵੱਲੇ ਹੋ। ਹੁਣ ਇਹਦੇ ਵਿੱਚ ਉਹ ਹੀ ਗੱਲ ਹੈ ਕਿ ਜਿੰਦੇ ਦਿਲ ਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਦਾ ਇਸ਼ਕ ਹੈ, ਕਿਉਂਕਿ ਅੱਲਾਹ ਤਾਲਾ ਦੀ ਜ਼ਾਤ ਇਨਸਾਨ ਦੀ ਸ਼ਹਿ ਰਗ ਤੋਂ ਵੀ ਕਰੀਬ ਹੈ, ਤੇ ਉਸ ਦੇ ਫਿਰ ਜਿਹੜਾ ਉਹ ਇਸ਼ਕ ਹੈ ਉਹ ਵੀ ਹੁੱਲੇ ਕਰਦਾ ਹੈ, ਉਹਦੀ ਖੁਸ਼ਬੂ ਹੁੰਦੀ ਹੈ। ਜਿਵੇਂ ਭਾ ਕਸਤੂਰੀ ਦੇ ਛੁਪਦੇ ਨਾ ਹੀ, ਕਸਤੂਰੀ ਦੀ ਖੁਸ਼ਬੂ ਨਹੀਂ ਛੁਪਦੀ, ਜਿੱਥੇ ਮਰਜ਼ੀ ਰੱਖ ਦਿਓ। ਦੇ ਰੱਖੀਏ ਸਹਿ ਪੱਲੇ ਹੋ, ਉਹਦੇ ਉੱਤੇ ਤੁਸੀਂ ਜਿਤਨੇ ਮਰਜ਼ੀ, ਪੱਲੇ ਦਾ ਮਤਲਬ ਹੈ ਉਹਨੂੰ ਢੱਕ ਕੇ ਰੱਖਣੋ, ਕਵਰ ਕਰਕੇ ਰੱਖੋ, ਫਿਰ ਵੀ ਉਹਦੀ ਖੁਸ਼ਬੂ ਜਿਹੜੀ ਹੈ ਨਾ ਛੁਪ ਨਹੀਂ ਸਕਦੀ, ਉਹ ਆਉਣੀ ਹੈ। ਇਵੇਂ ਹੀ ਜਿਹੜਾ ਇਹ ਇਸ਼ਕ ਹਕੀਕੀ ਦੀ ਖੁਸ਼ਬੂ ਹੈ, ਇਹ ਆਉਂਦੀ ਹੈ, ਦੂਰ ਤੋਂ ਪਤਾ ਚੱਲ ਜਾਂਦਾ ਹੈ ਕਿ ਇਹ ਅੱਲਾ ਦਾ ਵਲੀ ਹੈ। ਪਹਿਚਾਣ ਵਾਲੀ ਅੱਖ ਹੋਣੀ ਚਾਹੀਦੀ ਹੈ। ਉਂਗਲੀ ਪਿੱਛੇ ਦੇ ਨਹੀਂ ਛੁਪਦੇ, ਦਰਿਆ ਨਾ ਰਹਿੰਦੇ ਠੱਲੇ ਹੋ। ਕਦੀ ਵੀ ਇੱਕ ਉਂਗਲ ਦੇ ਪਿੱਛੇ ਦੇ ਨਹੀਂ ਛੁਪ ਸਕਦਾ, ਤੇ ਦਰਿਆ ਜਿਹੜੇ ਨੇ ਉਹ ਹਮੇਸ਼ਾ ਵਗਦੇ ਰਹਿੰਦੇ ਨੇ, ਉਹ ਰੁਕ ਨਹੀਂ ਸਕਦੇ। ਇਹ ਇੰਜ ਜਿਹੜਾ ਇਸ਼ਕ ਹਕੀਕੀ ਹੈ, ਸ਼ੁਰੂ ਤੋਂ ਹੀ ਜਿਹੜਾ ਇਹ ਇਸਲਾਮੀ ਤਾਰੀਖ ਵੇਖ ਲਓ, ਪੈਗੰਬਰ ਹਨ, ਉਹਨਾਂ ਅੱਲਾਹ ਤਾਲਾ ਦੀ ਜ਼ਾਤ ਨਾਲ ਇਸ਼ਕ ਕੀਤਾ ਹੈ, ਔਰ ਉਹ ਛੁਪ ਨਹੀਂ ਸਕਿਆ। ਉਹ ਇੱਕ ਇਸਲਾਮ ਦੀ ਸ਼ਮਾ ਰੋਸ਼ਨ ਹੋਈ ਹੈ, ਉਹ ਇਸਲਾਮ ਬੜਾ ਤੇਜ਼ੀ ਨਾਲ ਫੈਲਿਆ ਹੈ। ਇੰਜ ਜਿਹੜਾ ਹੈ ਉਹ ਉਦੋਂ ਹੀ ਫੈਲਿਆ ਹੈ ਜਦੋਂ ਕਿਸੇ ਵੀ ਮੋਮਿਨ ਨੂੰ ਜਾਂ ਮੁਸਲਮਾਨ ਨੂੰ ਜਾਂ ਕਿਸੇ ਇਨਸਾਨ ਨੇ ਅੱਲਾਹ ਤਾਲਾ ਦੀ ਜ਼ਾਤ ਨਾਲ ਲਗਾਓ ਲਾਇਆ ਹੈ, ਔਰ ਉਹਨੂੰ ਮਾਰਫਤ ਹਾਸਲ ਹੋਈ ਹੈ, ਤੇ ਤਾਂ ਹੀ ਉਹਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਚੀਜ਼ਾਂ ਅਤਾ ਕੀਤੀਆਂ ਨੇ। ਸੁਲਤਾਨ ਬਵਾਂਦੇ ਨੇ, ਅਸੀਂ ਉਸੇ ਵਿੱਚ ਉਹ ਅਸਾਂ ਵਿੱਚ। ਅੱਲਾਹ ਤਾਲਾ ਦੀ ਜ਼ਾਤ ਕਿਉਂਕਿ ਸ਼ਹਿਰਾਗ ਤੋਂ ਵੀ ਕਰੀਬ ਹੈ, ਇਸ ਵਾਸਤੇ ਉਹ ਸਾਡੇ ਵਿੱਚ ਹੈ, ਤੇ ਅਸੀਂ ਉਸੇ ਵਿੱਚ ਕਿਉਂਕਿ ਉਹ ਸਾਨੂੰ ਤਖਲੀਕ ਕੀਤਾ ਹੈ। ਬਾਹੂ ਯਾਰਾਂ ਯਾਰ ਸਵੱਲੇ ਹੂ, ਯਾਰ ਯਾਰਾਂ ਦੇ ਹੀ ਕੰਮ ਆਉਂਦੇ ਨੇ, ਇੱਕ ਦੂਜੇ ਦੀਆਂ ਮੁਸੀਬਤਾਂ ਔਕੜਾਂ ਦੇ ਵਿੱਚ ਕੰਮ ਆਉਂਦੇ ਨੇ, ਇਸ ਵਾਸਤੇ ਉਹ ਆਪਣੇ ਯਾਰਾਂ ਦੋਸਤਾਂ ਨੂੰ ਆਉਂਦੇ ਨੇ। ਮੁਰਸ਼ਿਦ ਨਾਲ ਅਸਲ ਉਹ ਅਕੀਦਤ ਦਾ ਇਜ਼ਹਾਰ ਕਰਦੇ ਨੇ ਕਿ ਮੁਰਸ਼ਿਦ ਹੀ ਮੇਰਾ ਯਾਰ ਹੈ, ਤੇ ਉਹ ਹੀ ਮੇਰੀ ਹਰ ਦੁੱਖ ਦਰਦ ਦੀ ਦਵਾਈ ਹੈ। ਅਸਲ ਅਸਲ ਮੁਰਸ਼ਿਦ ਹੈ ਅੱਲਾਹ ਤਾਲਾ ਦੀ ਜ਼ਾਤ। ਅੱਛਾ, ਉਸ ਤੋਂ ਬਾਅਦ ਜਿਹੜਾ ਹੈ 6 ਨੰਬਰ ਤੇ ਬੰਦ ਹੈ, 6 ਨੰਬਰ ਤੇ ਬੰਦ ਹੈ, ਇਹ ਤਨ ਰੱਬ ਸੱਚੇ ਦਾ ਹੁਜਰਾ। ਇਹ ਤਨ ਰੱਬ ਸੱਚੇ ਦਾ ਹੁਜਰਾ। ਹੁਜਰਾ ਵਿੱਚ ਪਾ ਫਕੀਰਾ ਜਾਤੀ ਹੂੰ, ਨਾ ਕਰ ਮਿਨਤ ਫਾਜ ਖਿਜ਼ਰ ਦੀ, ਤੇਰੇ ਅੰਦਰ ਆਬ ਹਯਾਤੀ ਹੂੰ। ਸ਼ੌਕ ਦਾ ਦੀਵਾ ਬਾਲ ਹਨੇਰੇ, ਲੱਭੀ ਵਸਤ ਖੜਾਤੀ ਹੂੰ। ਮਰਨ ਥੀ ਅੱਗੇ ਮਰ ਰਹਿ ਬਾਊ, ਜਿੰਨਾ ਰਾਮਜ਼ ਪਛਾਤੀ ਹੂੰ। ਵੇਖੋ ਇਹਦੇ ਵਿੱਚ, ਇਹ ਹੁਣ ਵੇਖੋ ਰੱਬ ਦੀ ਤਲਾਸ਼ ਹੈ ਜਾਂ ਅੱਲਾਹ ਤਾਲਾ ਨੂੰ ਲੱਭਣਾ ਹੈ। ਇਹ ਤਨ ਰੱਬ ਸੱਚੇ ਦਾ ਉਜਰਾ, ਜਿਹੜਾ ਤੇਰਾ ਇਹ ਤਨ ਹੈ, ਤੇਰਾ ਜਿਸਮ ਹੈ, ਇਹ ਅੱਲਾਹ ਤਾਲਾ ਦੀ ਜ਼ਾਤ ਦਾ ਘਰ ਹੈ, ਕਿਉਂਕਿ ਅੱਲਾਹ ਤਾਲਾ ਦੀ ਜ਼ਾਤ ਤਾਂ ਮੌਜੂਦ ਹੈ ਤੇਰੇ ਅੰਦਰ, ਤੇਰੀ ਸ਼ਹਿ ਰਗ ਤੋਂ ਵੀ ਕਰੀਬ ਹੈ। ਇਸ ਵਾਸਤੇ ਆਉਂਦੇ ਨੇ ਇਹ ਤਨ ਜਿਹੜਾ ਹੈ ਇਹ ਅੱਲਾਹ ਤਾਲਾ ਦਾ ਹੁਜਰਾ ਹੈ, ਤੇਰੇ ਅੰਦਰ ਅੱਲਾਹ ਤਾਲਾ ਦੀ ਜ਼ਾਤ ਵਸਦੀ ਹੈ। ਵਿੱਚ ਪਾ ਫਕੀਰਾ ਜਾਤੀ ਹੋ, ਉਹ ਆਉਂਦੇ ਨੇ ਇੱਕ ਵਾਰੀ ਆਪਣੇ ਨਫਸ ਨੂੰ ਵੇਖ ਤੇ ਸਹੀ, ਆਪਣੇ ਮਨ ਨੂੰ ਪਹਿਚਾਣ। ਇੱਕ ਵਾਰੀ ਜਿਹੜਾ ਹੈ ਆਪਣੀ ਮੈਂ ਨੂੰ ਮਾਰ ਤੇ ਸਹੀ, ਅੱਲਾਹ ਤਾਲਾ ਵੱਲ ਤਵੱਜੋ ਤੇ ਕਰ, ਨਾ ਕਰ ਮਿਹਨਤ ਖਵਾਜ ਖਿਜ਼ਰ ਦੀ, ਤੇਰੇ ਅੰਦਰ ਆਬ ਹਯਾਤੀ ਹੋ। ਉਹ ਆਂਦਾ ਕਿ ਤੂੰ ਖਵਾਜ ਖਿਜ਼ਰ ਦੀਆਂ ਮਿੰਨਤਾਂ ਕਿਉਂ ਕਰਦਾ ਹੈ ਕਿ ਮੈਨੂੰ ਜਿਹੜਾ ਹੈ ਉਹ ਆਬੇ ਹਯਾਤ ਦਾ ਗੁਰ ਦੱਸ ਦੇ, ਕਿ ਮੈਂ ਸਾਰੀ ਜ਼ਿੰਦਗੀ ਮਰਾਂ ਨਾ, ਵਫਾਤ ਨਾ ਹੋਵੇ। ਉਹਦੇ ਤੇਰੇ ਅੰਦਰ ਆਬ ਹਯਾਤੀ ਹੋ, ਇਹ ਸਾਰੀਆਂ ਚੀਜ਼ਾਂ ਤੇਰੇ ਅੰਦਰ ਅੱਲਾਹ ਤਾਲਾ ਦੀ ਜ਼ਾਤ ਪੈਦਾ ਕੀਤੀਆਂ ਨੇ, ਤੂੰ ਉਹਦੀਆਂ ਮਿੰਨਤਾਂ ਕਿਉਂ ਕਰਦਾ ਹੈ? ਤੂੰ ਮਾਰਫਤ ਹਾਸਿਲ ਕਰ ਤੇ ਸਹੀ। ਸ਼ੌਕ ਦਾ ਦੀਵਾ ਬਾਲ ਹਨੇਰੇ, ਅਗਰ ਤੈਨੂੰ ਸ਼ੌਕ ਹੈ ਇਸ਼ਕ ਹਕੀਕੀ ਦੀ, ਅੱਲਾਹ ਤਾਲਾ
ਨੂੰ ਪਹਿਚਾਣਨ ਦੀ, ਉਹਦੀ ਮਾਰਫਤ ਦੀ, ਉਹਦੇ ਇਰਫਾਨ ਦੀ ਸ਼ੌਕ ਹੈ, ਤੇ ਫਿਰ ਜਿਹੜਾ ਉਹ ਦੀਵਾ ਹੈ, ਇਸ਼ਕ ਦਾ ਦੀਵਾ ਜਿਹੜਾ ਹੈ, ਉਹ ਰੋਸ਼ਨੀ ਜਿਹੜੀ ਹੈ, ਉਹ ਹਨੇਰੇ ਦੇ ਵਿੱਚ ਬਾਲ ਲੈ। ਕਿਉਂ ਹਨੇਰੇ ਦੇ ਵਿੱਚ ਬਾਲਣੇ ਦੀ ਮਿਸਾਲ ਉਹ ਦਿੰਦੇ ਨੇ ਕਿ ਤੂੰ ਅਗਰ ਦੁਨੀਆਦਾਰੀ ਦੇ ਪਿੱਛੇ ਲੱਗਾ ਹੈ, ਲਾਲਚ ਲੋਭ ਦੇ ਪਿੱਛੇ ਲੱਗਾ ਹੈ, ਅੱਲਾਹ ਤਾਲਾ ਦੀ ਯਾਦ ਤੂੰ ਗਾਫਿਲ ਹੈ, ਤੇ ਤੂੰ ਫਿਰ ਉਹ ਆਂਦੇ ਨੇ ਕਿ ਇਹ ਹਨੇਰੇ ਦੇ ਵਿੱਚ ਉਹ ਦੀਵਾ ਬਾਲ। ਇਹ ਦੀਵਾ ਕਿਹੜਾ ਹੈ? ਇਹ ਰੋਸ਼ਨੀ ਹੈ ਇਸ਼ਕ ਹਕੀਕੀ ਵਾਲੀ, ਅੱਲਾਹ ਤਾਲਾ ਨੂੰ ਲੱਭਣ ਵਾਲੀ, ਰੱਬ ਦੀ ਤਲਾਸ਼ ਵਾਲੀ। ਇਹ ਹਨੇਰੇ ਦੇ ਵਿੱਚ ਅਗਰ ਤੂੰ ਇਹਨਾਂ ਬੁਰੀਆਂ ਮਹਿਫਲਾਂ ਨੂੰ ਛੱਡ ਕੇ ਰੋਸ਼ਨੀ ਵਾਲਾ ਆਉਣਾ ਹੈ, ਮੁਰਸ਼ਿਦ ਦਾ ਹੱਥ ਫੜ ਲੈ, ਅੱਲਾਹ ਤਾਲਾ ਨੂੰ ਯਾਦ ਕਰ, ਉਹਦੀ ਇਬਾਦਤ ਕਰ, ਤੇ ਲੱਭੀ ਵਸਤ ਖੜਾਤੀ ਹੋ, ਜਿਹੜੀਆਂ ਚੀਜ਼ਾਂ ਤੇਰੀਆਂ ਖੜੀ ਗਈਆਂ ਨੇ ਉਹ ਚੀਜ਼ਾਂ ਲੱਭ ਜਾਣੀਆਂ ਨੇ। ਹੁਣ ਇਹਦਾ ਇਹ ਮਤਲਬ ਨਹੀਂ ਕਿ ਤੇਰੀ ਦੁਨੀਆਦਾਰੀ ਦੀਆਂ ਚੀਜ਼ਾਂ ਖੜੀ ਗਈਆਂ ਨੇ, ਘਰ ਦੇ ਪੈਸੇ ਖੜੀ ਗਏ ਨੇ, ਮਾਲੋ ਦੌਲਤ ਖੜੀ ਗਈ ਹੈ, ਜਾਨਵਰ ਖੜੀ ਗਏ ਨੇ, ਗੁੰਮ ਹੋ ਗਏ ਨੇ, ਇਹ ਨਹੀਂ। ਲੱਭੀ ਵਸਤ ਖੜਾਤੀ ਹੋ ਦਾ ਮਤਲਬ ਹੈ ਕਿ ਤੂੰ ਬੁਰੇ ਅਮਲਾਂ ਤੋਂ, ਬੁਰੇ ਅਮਲਾਂ ਵੱਲੋਂ ਚੰਗੇ ਅਮਲਾਂ ਵੱਲ ਆ ਜਾਸੇ ਵੱਲ, ਬਦੀ ਤੂੰ ਨੇਕੀ ਵੱਲ ਆ ਜਾਸੇ, ਨੇਕੀ ਵੱਲ, ਦੋਜ਼ਖ ਤੂੰ ਜੰਨਤ ਵੱਲ ਆ ਜਾਸੇ। ਲੱਭੀ ਵਸਤ ਖੜਾਤੀ ਹੋ, ਇਹ ਤਾਂ ਚੀਜ਼ਾਂ ਲੱਭਣੀਆਂ ਨੇ ਕਿ ਤੂੰ ਭੈੜੇ ਚੰਗੇ ਅਮਲ ਕਰਨੇ ਨੇ, ਅੱਲਾ ਨੂੰ ਪਹਿਚਾਣਨਾ ਹੈ, ਉਹਦੀ ਤਲਾਸ਼ ਕਰਨੀ ਹੈ, ਉਹ ਤੇਰੇ ਅੰਦਰ ਵਸਦਾ ਹੈ। ਤੂੰ ਲੋਕਾਂ ਦੀਆਂ ਮਿੰਨਤਾਂ ਕਿਉਂ ਕਰਦਾ ਹੈ? ਤੂੰ ਇਹ ਸਾਰੀਆਂ ਚੀਜ਼ਾਂ ਆਪਣੇ ਅੰਦਰ ਸ਼ੌਕ ਪੈਦਾ ਕਰ, ਇਸ਼ਕ ਹਕੀਕੀ ਵਾਲਾ, ਅੱਲਾ ਦੀ ਮਾਰਫਤ ਹਾਸਲ ਕਰਨ ਵਾਲਾ, ਮੁਰਸ਼ਿਦ ਫੜ, ਉਹ ਸਾਰੀ ਰਾਤ ਇਹਨੂੰ ਵਿਖਾਵੇ। ਮਰਨ ਥੀ ਅੱਗੇ ਮਰ ਰਹਿ ਬਾਹੂ, ਜਿੰਨਾ ਰਮਜ਼ ਪਛਾਤੀ ਹੂ। ਉਹ ਆਂਦਾ ਜਿਹੜੇ ਮੌਤ ਦਾ ਇੱਕ ਵਕਤ ਜਿਹੜਾ ਹੈ, ਇੱਕ ਲਮਾ ਜਿਹੜਾ ਹੈ, ਉਹ ਅਟਲ ਹੈ ਕਿ ਮੌਤ ਉਸ ਦਿਨ, ਉਸ ਲਮੇ, ਉਸ ਪਲ ਵਿੱਚ ਆ ਜਾਣੀ ਹੈ। ਲੇਕਿਨ ਉਹ ਆਂਦੇ ਨੇ ਉਹ ਲੋਕੀ ਮਰਨ ਤੋਂ ਪਹਿਲੇ ਹੀ ਮਰ ਜਾਂਦੇ ਨੇ ਜਿੰਨਾ ਰਮਜ਼ ਪਛਾਤੀ ਹੂ, ਜਿੰਨਾ ਇਸ਼ਕ ਦੀ ਰਮਜ਼, ਇਹ ਰਾਜ਼ ਜਿਹੜੇ ਨੇ ਇਸ਼ਕ ਦੇ, ਉਹ ਪਹਿਚਾਣ ਲੈਣੇ, ਉਹ ਜੂੰਦੇ ਹੀ, ਜ਼ਿੰਦਾ ਹੀ ਉਹ ਇੰਜ ਹੈ। ਕਿਉਂਕਿ ਉਹ ਦੁਨੀਆਦਾਰੀ ਤੋਂ ਕੱਟ ਜਾਂਦੇ ਨੇ। ਉਹਨਾਂ ਦੀ ਮਿਸਾਲ ਇੰਜ ਹੀ ਹੈ ਕਿ ਉਹ ਦੁਨੀਆਦਾਰੀ ਤੋਂ ਕੱਟ ਗਏ, ਉਹਨਾਂ ਆਪਣੇ ਨਫਸ ਨੂੰ ਮਾਰ ਲਿਆ, ਉਹਨਾਂ ਦੀ ਮਿਸਾਲ ਮੋਇਆ ਵਾਂਗ। ਲੇਕਿਨ ਉਹ ਜਿਹੜੇ ਨੇ ਉਹ ਦੁਨੀਆਦਾਰੀ ਦੀ ਨਜ਼ਰ ਵਿੱਚ ਤਾਂ ਇੰਜ ਹੀ ਹਨ, ਕਿਉਂਕਿ ਉਹ ਲੋਕੀ ਉਹਨਾਂ ਤੇ ਬੁਰਾ ਭਲਾ ਵੀ ਉਹਨਾਂ ਨੂੰ ਆਖਦੇ ਨੇ। ਕੋਈ ਆਂਦੇ ਨੇ ਨਫਸਿਆਤੀ ਹੋ ਗਿਆ ਹੈ, ਕੋਈ ਆਂਦੇ ਨੇ ਕਿ ਇਹ ਪਾਗਲ ਹੋ ਗਿਆ ਹੈ, ਕੋਈ ਆਂਦੇ ਨੇ ਮਜਨੂ ਦੀਵਾਨਾ ਹੋ ਗਿਆ ਹੈ, ਮਜਜ਼ੂਬ ਹੋ ਗਿਆ ਹੈ। ਲੇਕਿਨ ਉਹਨਾਂ ਲੋਕਾਂ ਨੇ ਜਿਨ੍ਹਾਂ ਜਿਹੜੇ ਅਸਲ ਵਲੀ ਬਣ ਗਏ, ਉਹਨਾਂ ਇਸ਼ਕ ਦੀ ਰਮਜ਼ ਪਹਿਚਾਣ ਲਈ, ਉਹ ਮਰਨ ਤੋਂ ਪਹਿਲਾਂ ਹੀ ਅੱਲਾਹ ਤਾਲਾ ਦੀ ਜ਼ਾਤ, ਉਹਦੀ ਜ਼ਾਤ ਦੀ ਆਪਣਾ ਹੁੰਦੇ ਇਸ਼ਕ ਦੇ ਵਿੱਚ ਜਿਹੜੇ ਨੇ, ਉਹ ਉਹਨਾਂ ਦੀ ਮਿਸਾਲ ਉਹਨਾਂ ਮਰਨ ਵਾਲਿਆਂ ਵਾਂਗ ਹੋ ਜਾਂਦੀ ਹੈ। ਉਸ ਤੋਂ ਬਾਅਦ ਅੱਗੇ ਜਿਹੜਾ ਹੈ ਉਹ 7ਵੇਂ ਨੰਬਰ ਤੇ ਵੇਖੋ, ਬੰਦ ਹੈ, ਇਲਮੂ ਬਾਜ करे फकीरी, काफिर मरे दीवाना हो। सहवरियां दी करे इबादत, रह अल्लाह कनू बेगाना हो। गफलत कनू ना खुल सेन पर्दे, दिल जाहिल बुत खाना हो। मैं कुर्बान तनहा तू बाहू, जिन्ना मिलिया यार यगाना हो। ਉਹ ਆਂਦੇ ਨੇ ਜਿਹੜਾ ਇਲਮੂਬਾਜ਼ ਕਰੇ ਫਕੀਰੀ, ਜਿੰਦੇ ਕੋਲ ਇਲਮ ਹੀ ਕੋਈ ਨਹੀਂ, ਉਹ ਅਗਰ ਫਕੀਰ ਬਣ ਗਿਆ ਹੈ, ਇਲਮ ਹੀ ਕੋਈ ਨਹੀਂ, ਤੇ ਉਹ ਇੰਜ ਹੀ ਮਰਨਾ ਜਿਵੇਂ ਇੱਕ ਦੀਵਾਨਾ ਮਰ ਜਾਂਦਾ ਹੈ। ਕਾਫਿਰ ਮਰੇ ਦੀਵਾਨਾ ਹੋ, ਉਹ ਮਰ ਗਿਆ, ਉਹ ਕਾਫਿਰ ਮਰੇ, ਕਾਫਿਰ ਹੋ ਕੇ ਮਰਿਆ ਜਾਂ ਦੀਵਾਨਾ ਹੋ ਕੇ। ਉਹ ਫਕੀਰੀ ਕਿਹੜੀ ਹੈ ਜਿੰਦੇ ਚ ਇਲਮ ਕੋਈ ਨਹੀਂ, ਅਮਲ ਕੋਈ ਨਹੀਂ। ਸਹਿਵਰਿਆਂ ਦੀ ਕਰੇ ਇਬਾਦਤ, ਰਹਿ ਅੱਲਾ ਕਨੂ ਬੇਗਾਨਾ ਹੋ। ਉਹ ਜਿਤਨੀ ਮਰਜ਼ੀ ਇਬਾਦਤ ਕਰ ਲਵੇ, ਜਿਤਨੇ ਸਾਲ ਦੀ ਇਬਾਦਤ ਕਰ ਲਵੇ, ਅਗਰ ਉਹਦੇ ਕੋਲ ਇਲਮ ਕੋਈ ਨਹੀਂ, ਇਲਮ ਕਿਹੜਾ? ਅੱਲਾਹ ਤਾਲਾ ਦੀ ਜ਼ਾਤ ਦੀ ਮਾਰਫਤ ਦਾ, ਉਹਨੂੰ ਪਹਿਚਾਣ ਦਾ ਇਲਮ, ਉਹ ਅੱਲਾਹ ਤੋਂ ਬੇਗਾਨਾ ਰਹਿੰਦਾ ਹੈ, ਉਹਨੂੰ ਨਹੀਂ ਪਤਾ। ਹੁਣ ਵੇਖੋ ਇੱਕ ਬੰਦਾ ਜਿਹੜਾ ਹੈ ਉਹ ਇਬਾਦਤ ਕਰਦਾ, ਨਮਾਜ਼ ਤਾਂ ਪੜ੍ਹਦਾ ਹੈ, ਲੇਕਿਨ ਉਹਨੂੰ ਇਲਮ ਨਹੀਂ ਉਹਦੇ ਕੋਲ,
ਉਹਨੂੰ ਉਹ ਅੱਲਾਹ ਤਾਲਾ ਦੀ ਜ਼ਾਤ ਨੂੰ ਪਹਿਚਾਣ ਨਹੀਂ ਸਕਦਾ। ਉਹ ਨਮਾਜ਼ ਤਾਂ ਪੜ੍ਹਦਾ ਹੈ, ਲੇਕਿਨ ਪਹਿਚਾਣਨ ਵਾਸਤੇ ਬਹੁਤ ਗਹਿਰਾਈ ਦੇ ਵਿੱਚ ਜਾਣਾ ਹੈ। ਕੁਰਾਨ ਪਾਕ ਅਗਰ ਪੜ੍ਹਨਾ ਹੈ, ਉਹਦੀ ਤਫਸੀਰ ਪੜ੍ਹਨੀ ਹੈ, ਉਸ ਤੋਂ ਬਾਅਦ ਸੁन्नत ਤੇ ਅਮਲ ਕਰਨਾ ਹੈ, ਫਿਰ ਉਹਦੇ ਵਿੱਚ ਜ਼ਾਹਿਰ ਗੱਲ ਹੈ ਇਬਾਦਤ ਹੈ, ਤੇ ਇਬਾਦਤ ਦੇ ਵਿੱਚ ਅਗਰ ਇਸ਼ਕ ਨਹੀਂ ਤੇ ਫਿਰ ਉਹ ਅੱਲਾਹ ਤਾਲਾ ਦੀ ਜ਼ਾਤ ਨੂੰ ਪਹਿਚਾਣ ਨਹੀਂ ਰਿਹਾ, ਉਹਦੀ ਇਬਾਦਤ ਵਿੱਚ ਦਿਲ ਨਹੀਂ ਲੱਗ ਰਿਹਾ। ਉਹ ਵਕਤੀ ਨਮਾਜ਼ ਤਾਂ ਪੜ੍ਹ ਕੇ ਆ ਰਿਹਾ ਹੈ, ਲੇਕਿਨ ਕੰਮ ਵੀ ਬੁਰੇ ਕਰ ਰਿਹਾ ਹੈ। ਇਹਦਾ ਇਹ ਮਤਲਬ ਹੈ ਕਿ ਉਹ ਜਿਹੜਾ ਉਸ ਬੰਦੇ ਦਾ, ਉਸ ਸ਼ਖਸ ਦਾ ਨਫਸ ਹੈ, ਉਹ ਮੁਤਮਿਨ ਨਹੀਂ, ਉਹਦੇ ਵਿੱਚ ਇਸ਼ਕ ਨਹੀਂ। ਉਹ ਅੱਲਾਹ ਤੂੰ ਬੇਗਾਨਾ ਹੈ, ਨਹੀਂ ਪਹਿਚਾਣ ਰਿਹਾ ਰੱਬ ਨੂੰ। ਜੇ ਰੱਬ ਨੂੰ ਜਿਹੜੇ ਬੰਦੇ ਪਹਿਚਾਣ ਲਿਆ, ਉਸ ਇਬਾਦਤ ਕਰਨੀ ਹੈ, ਤੇ ਉਸ ਫਿਰ ਦੁਨੀਆਂ ਜਿਹੜੀਆਂ ਬੁਰਾਈਆਂ ਨੇ ਉਹ ਵੀ ਛੱਡ ਦੇਣੀਆਂ ਨੇ। ਗਫਲਤ ਕਨੂੰ ਨਾ ਖੁੱਲਿਆ ਪਰਦੇ, ਦਿਲ ਜਾਹਿਲ ਬੁੱਤ ਖਾਨਾ ਹੋ। ਉਹ ਗਫਲਤ ਦੀ ਨੀਂਦਰ ਵਿੱਚ ਰਿਹਾ, ਉਹਦੇ ਜਿਹੜੇ ਉਹ ਪਰਦੇ ਨੇ ਗਫਲਤ ਦੇ, ਉਹ ਉਹਨਾਂ ਦੇ ਵਿੱਚ ਹੀ ਕੈਦ ਰਿਹਾ, ਬੰਦ ਰਿਹਾ। ਉਹਦਾ ਦਿਲ ਜਾਹਿਲ ਬੁੱਤ ਖਾਨਾ ਹੋ, ਉਹਦਾ ਦਿਲ ਜਿਹੜਾ ਹੈ ਉਹ ਜਾਹਿਲ ਵਾਂਗ ਹੈ, ਔਰ ਉਹ ਬੁੱਤ ਖਾਨੇ ਵਾਂਗ ਹੈ, ਕਿ ਜਿਹੜੇ ਉਹ ਵਿੱਚ ਉਹਦੇ ਮਿੱਟੀ ਦੇ ਬਣੇ ਹੋਏ ਬੁੱਤ ਪਏ ਨੇ, ਉਹ ਐਵੇਂ ਹੈ। ਉਹਦੀ ਉਸ ਬੰਦੇ ਦੀ ਮਿਸਾਲ, ਉਸ ਸ਼ਖਸ ਦੀ ਮਿਸਾਲ, ਕਿ ਉਹ ਗਫਲਤ ਵਿੱਚ ਰਿਹਾ। ਗਫਲਤ ਦੀ ਵਜ੍ਹਾ ਤੋਂ ਉਹਦੇ ਪਰਦੇ ਨਹੀਂ ਖੋਲ ਸਕੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਪਹਿਲੇ ਵੀ ਤੁਹਾਨੂੰ ਦੱਸੀਆਂ ਨੇ। ਮੈਂ ਕੁਰਬਾਨ ਤਨਾ ਤੂੰ ਬਾਹੂ, ਜਿੰਨਾ ਮਿਲਿਆ ਯਾਰ ਯਗਾਨਾ ਹੋ। ਉਹ ਆਂਦਾ ਮੈਂ ਉਹਨਾਂ ਤੂੰ ਕੁਰਬਾਨ ਜਾਵਾਂ, ਸੁਲਤਾਨ ਬਹੁ ਆਖਦੇ ਨੇ, ਜਿਨ੍ਹਾਂ ਨੂੰ ਮਿਲਿਆ ਯਾਰ ਯਗਾਨਾ ਹੋ, ਜਿੰਦਾ ਇੱਕ ਹੀ ਯਾਰ ਹੈ। ਉਹ ਯਾਰ ਕਿਹੜਾ ਹੈ? ਅੱਲਾਹ ਤਾਲਾ ਦੀ ਜ਼ਾਤ। ਸਿਰਫ ਉਹ ਜ਼ਾਤ ਨਾਲ ਇਸ਼ਕ ਹੈ। ਸਹੀ ਹੈ। ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਅੱਲਾਹ ਤਾਲਾ ਦੀ ਜ਼ਾਤ ਨੂੰ ਹੀ ਆਪਣਾ ਸਭ ਕੁਝ ਮੰਨਿਆ ਹੋਇਆ ਹੈ। ਬਾਕੀ ਉਹ ਆਂਦਾ ਜਿਹੜੇ ਦੂਜੇ ਲੋਕੀ ਨੇ, ਜਿਨ੍ਹਾਂ ਇੱਦੇ ਵੀ ਮੂੰਹ ਮਾਰਿਆ, ਉਹਦੇ ਵੀ ਮੂੰਹ ਮਾਰਿਆ, ਫਲਾਣੀ ਮਹਿਫਲ ਵਿੱਚ ਗਏ, ਉੱਥੇ ਜਾ ਕੇ ਉਹਨਾਂ ਫਲਾਣੇ ਨੂੰ ਆਪਣਾ ਰਹਿਨੁਮਾ ਮੰਨਿਆ, ਲੇਕਿਨ ਉਹ ਵੇਖੋ ਰਹਿਬਰ ਜਿਹੜਾ ਹੈ, ਉਹ ਅਸਲ ਜਿਹੜਾ ਹੈ, ਉਹ ਸੁਲਤਾਨ ਬੋ ਆਂਦੇ ਨੇ ਕਿ ਅੱਲਾਹ ਤਾਲਾ ਦੀ ਜ਼ਾਤ ਹੈ। ਅਗਰ ਉਹਨੂੰ ਤੁਸੀਂ ਪਹਿਚਾਣ ਲਿਆ ਰੱਬ ਨੂੰ, ਤੇ ਫਿਰ ਜਿਹੜਾ ਹੈ ਮੈਂ ਤੋਂ ਕੁਰਬਾਨ ਜਾਵਾਂ। ਅੱਛਾ, ਇਹ ਹੁਣ ਹੋ ਗਏ ਤਕਰੀਬਨ ਕੋਈ 10 ਕਹਿਣੇ ਦੇ ਬਾਅਦ ਜਿਹੜੇ ਮਸ਼ਹੂਰ ਨੇ। ਇਹ ਹੁਣ 7 ਹੋ ਗਏ। ਅੱਗੇ ਜਿਹੜਾ ਵੇਖੋ ਤੁਸੀਂ 8ਵਾਂ ਬੰਦ ਜਿਹੜਾ ਹੈ, ਉਹ ਹਾਫਿਜ਼। ਹਾਫਿਜ਼ ਪੜ ਕਰਨ ਤਕੱਬਰ, ਮੁੱਲਾ ਕਰਨ ਵਿਡਿਆਈ ਹੂ। ਵਿਡਿਆਈ ਹੂ। ਅੱਛਾ, ਪਹਿਲਾ ਮਿਸਰਾ ਹੈ, ਹਾਫਿਜ਼ ਪੜ ਕਰਨ ਤਕੱਬਰ, ਮੁੱਲਾ ਕਰਨ ਵਿਡਿਆਈ ਹੂ। ਸਾਵਣ ਮਾਹ ਦੇ ਬਦਲਾ ਵਾਂਗੂ, ਫਿਰਨ ਕਿਤਾਬਾਂ ਚਾਈ ਹੂ। ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸੁਆਈ ਹੂ। ਦੋਹੀਂ ਜਾਨੀ ਮੁੱਠੇ ਬਾਹੂ, ਜਿੰਨਾ ਖਾਦੀ ਵੇਚ ਕਮਾਈ ਹੂ। ਹੁਣ ਹਾਫਿਜ਼ ਬਣ ਗਏ ਨੇ ਉਹ। ਵੇਖੋ ਜਿਹੜੇ ਹਾਫਿਜ਼ ਹਨ, ਜਿਹੜੇ ਆਲਿਮ ਹਨ, ਅਗਰ ਉਹ ਉਸ ਇਲਮ ਦੀ ਵਜ੍ਹਾ ਤੋਂ, ਉਸ ਹਾਫਜ਼ੇ ਦੀ ਵਜ੍ਹਾ ਤੋਂ ਤਕੱਬਰ ਕਰਦੇ ਨੇ, ਜਾਂ ਜਿਹੜੇ ਮੁੱਲਾ ਨੇ ਉਹ ਵਿਡਿਆਈ ਕਰਦੇ ਨੇ, ਤੇ ਸੁਲਤਾਨ ਬਾਹੂ ਉਹਨਾਂ ਦੀ ਵੀ ਨਿੰਦਿਆ ਕਰਦੇ ਨੇ। ਹਾਫਜ਼ਾਂ ਤੇ ਆਲਮਾਂ ਦੀ, ਜਾਂ ਬੇ ਅਮਲ ਆਲਮਾਂ ਦੀ ਨਿੰਦਿਆ, ਇਹ ਸੁਰਖੀ ਹੈ। ਔਰ ਇਹਦੀ ਵਜ਼ਾਹਤ ਇਹ ਹੀ ਹੈ ਕਿ ਜਿਹੜੇ ਹਾਫਿਜ਼ ਬਣ ਗਏ ਨੇ, ਜ਼ਾਹਿਰ ਗੱਲ ਹੈ ਕੁਰਾਨ ਪਾਕ ਹਿਫਜ਼ ਤਾਂ ਕੀਤਾ ਹੈ, ਲੇਕਿਨ ਇਸ ਇਹਦੀ ਵਜ੍ਹਾ ਤੋਂ ਕਿ ਉਹਨਾਂ ਨੇ ਅਰਬੀ ਤੇ ਅਬੂਰ ਹਾਸਿਲ ਕਰ ਲਿਆ ਹੈ, ਉਹਨਾਂ ਨੇ ਕੁਰਾਨ ਪਾਕ ਪੜ੍ਹ ਲਿਆ ਹੈ। ਅਗਰ ਉਹ ਇਸ ਵਜ੍ਹਾ ਤੋਂ, ਜਾਂ ਜਿਹੜੇ ਮੌਲਵੀ ਨੇ ਉਹ ਵਿਡਿਆਈ ਤੇ ਤਕੱਬਰ ਕਰਦੇ ਨੇ, ਤੇ ਉਹ ਚੰਗੀ ਗੱਲ ਨਹੀਂ। ਬਹੁਤ ਗੋਰੀ ਆਂਦੇ ਨੇ ਕਿ ਉਹਨਾਂ ਦੀ ਨਿੰਦਿਆ ਕਰਦੇ ਨੇ, ਕਿਉਂਕਿ ਵਿਡਿਆਈ ਔਰ ਤਕੱਬਰ ਅੱਲਾਹ ਤਾਲਾ ਦੀ ਜ਼ਾਤ ਨੂੰ ਪਸੰਦ ਵੀ ਨਹੀਂ। ਸਾਵਣ ਮਾਹ ਦੇ ਬਦਲਾ ਵਾਂਗੂ, ਫਿਰਨ ਕਿਤਾਬਾਂ ਚਾਈ ਹੋ। ਅੱਛਾ, ਸਾਵਣ ਮਾਹ ਦੇ ਜਿਵੇਂ ਬੱਦਲ ਹੈ, ਉਹ ਕਿਤਾਬਾਂ ਚ ਆ ਕੇ ਉਹ ਮੌਲਵੀ ਇੰਝ ਹੀ ਫਿਰਦੇ ਨੇ ਜਿਵੇਂ ਬੱਦਲ ਜਿਹੜੇ ਨੇ ਉਹ ਬਾਰਿਸ਼ ਨੂੰ ਲੈ ਕੇ ਫਿਰਦੇ ਨੇ। ਬੱਦਲਾਂ ਦੇ ਵਿੱਚ ਪਾਣੀ ਜ਼ਰੂਰ ਹੁੰਦਾ ਹੈ, ਉਹ ਵਸਦੇ ਵੀ ਨੇ। ਇੰਝ ਹੀ ਮੌਲਵੀ ਜਿਹੜੇ ਨੇ ਉਹ ਕਿਤਾਬਾਂ ਚ ਆ ਕੇ ਫਿਰਦੇ ਨੇ। ਬਹਰਹਾਲ ਉਹ ਤਕੱਬਰ ਤੇ ਵਿਡਿਆਈ ਉਹ ਉਹਨਾਂ ਦੇ ਦਿਲ ਵਿੱਚ ਆਉਂਦੀ ਹੈ, ਉਹਨਾਂ ਦੇ ਨਫਸ ਵਿੱਚ ਆਉਂਦੀ ਹੈ।
ਜਿੱਥੇ ਵੇਖਣ ਚੰਗਾ ਚੋਖਾ, ਪੜ੍ਹਨ ਕਲਾਮ ਸਵਾਈ ਹੋ। ਇਹ ਸਾਡੇ ਸਕਾਫਤ ਵਿੱਚ ਵੇਖੋ, ਸਾਡੇ ਵਸੇਬ ਵਿੱਚ ਵੇਖੋ, ਸੁਲਤਾਨ ਬਾਹੂ ਹੋਰਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਜਿਹੜੇ ਇਹ ਹਾਫਿਜ਼ ਹੁੰਦੇ ਨੇ, ਜਿਹੜੇ ਮੁੱਲਾ ਹੁੰਦੇ ਨੇ, ਉਹਨਾਂ ਜਿਹੜੇ ਜਿਹੜਾ ਦਿਖਾਵਾ ਕਰਦੇ ਨੇ, ਜਿੱਥੇ ਵੇਖਣ ਚੰਗਾ ਚੋਖਾ, ਜਿੱਥੇ ਹਲਵਾ ਵੇਖਣ, ਰੋਟੀਆਂ ਵੇਖਣ, ਖੀਰ ਵੇਖਣ, ਚੰਗਾ ਚੰਗਾ ਚੋਖਾ ਖਾਵਣ ਪੀਵਣ ਦਾ, ਉੱਥੇ ਉਹ ਕਲਾਮ ਪੜ੍ਹਦੇ ਨੇ। ਇਹ ਸਾਡੇ ਤਕਰੀਬਨ ਹੈ, ਸਾਡੇ ਪਿੰਡ ਦਿਹਾਤ ਦੇ ਵਿੱਚ ਇਹ ਮਾਹੌਲ ਵੀ ਹੈ ਕਿ ਜਿੱਥੇ ਜਿਹੜੇ ਘਰ ਦਾ ਕੋਈ ਮਈਅਤ ਹੁੰਦਾ ਹੈ ਜਾਂ ਕੋਈ ਫਾਤਿਹਾ ਖਾਨੀ ਹੁੰਦੀ ਹੈ ਜਾਂ ਕੁਲ ਖਾਨੀ ਹੁੰਦੀ ਹੈ, ਅਗਰ ਉੱਥੇ ਜਿਹੜੇ ਘਰ ਕੋਈ ਅਮੀਰ ਹੈ ਜਾਂ ਉਹ ਚੰਗਾ ਚੋਖਾ ਦਿੰਦਾ ਹੈ, ਉੱਥੇ ਉਹ ਬੜਾ ਬੜਾਵੇ ਤੇ ਚੜਾਵੇ ਨਾਲ ਤਿਲਾਵਤ ਵੀ ਕਰਦੇ ਨੇ, ਦੁਆ ਵੀ ਲੰਬੀ ਮੰਗਦੇ ਨੇ, ਔਰ ਉਸ ਤੋਂ ਬਾਅਦ ਆਪਣਾ ਕਲਾਮ ਵੀ ਪੜ੍ਹਦੇ ਨੇ। ਔਰ ਜਿਹੜੇ ਕੋਈ ਗਰੀਬ ਘਰ ਵਾਲੇ ਹੁੰਦੇ ਨੇ, ਉੱਥੇ ਬਸ ਉਹ ਐਵੇਂ ਹੀ ਨਿਕਲ ਜਾਂਦੇ ਨੇ, ਮਤਲਬ ਇਹ ਕੋਈ ਬੜਾਵਾ ਚੜਾਵਾ ਨਹੀਂ ਹੁੰਦਾ। ਦੋਹੇ ਜਾਨੀ ਮੁੱਠੇ ਬਾਹੂ, ਜਿਨ੍ਹਾਂ ਖਾਦੀ ਵੇਚ ਕਮਾਈ ਹੋ। ਹੁਣ ਇਹ ਜਿਨ੍ਹਾਂ ਨੇ ਕੁਰਾਨ ਨੂੰ ਵੇਚਿਆ ਹੈ, ਜਿਨ੍ਹਾਂ ਨੇ ਇਲਮ ਨੂੰ ਵੇਚਿਆ ਹੈ, ਉਹ ਦੋਵੇਂ ਜਾਨੀ, ਇਸ ਜਾਨ ਵੀ ਅੱਲਾਹ ਤਾਲਾ ਦੀ ਜ਼ਾਤ ਉਹਨਾਂ ਨੂੰ ਪਕੜ ਕਰਨੀ ਹੈ, ਤੇ ਅਗਲੇ ਜਾਨ ਵੀ, ਜਿਨ੍ਹਾਂ ਖਾਦੀ ਵੇਚ ਕਮਾਈ ਹੋ। ਇਹ ਜਿਨ੍ਹਾਂ ਨੇ ਆਪਣੀ ਕਮਾਈ ਬਣਾ ਲਈ ਔਰ ਇਹ ਵੇਚਦੇ ਹੁੰਦੇ ਨੇ ਇਲਮ ਨੂੰ, ਉਹਨਾਂ ਦੀ ਜ਼ਾਤ, ਉਹਨਾਂ ਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਪਕੜਨਾ ਹੈ, ਗ੍ਰਿਫਤ ਹੋਣੀ ਹੈ। ਉਹਨਾਂ ਤੋਂ ਹਿਸਾਬ ਕਿਤਾਬ ਬੜਾ ਸਖਤੀ ਨਾਲ, ਇਹਨਾਂ ਹਾਫਜ਼ਾਂ ਤੇ ਆਲਮਾਂ ਤੇ ਜਿਹੜੇ ਮੁਫਤੀ ਹਨ, ਇਹਨਾਂ ਤੋਂ ਬੜਾ ਸਖਤੀ ਨਾਲ ਪੁੱਛਿਆ ਜਾਣਾ ਹੈ। ਜਿਤਨਾ ਜਿਸ ਕੋਲ ਇਲਮ ਜ਼ਿਆਦਾ ਹੋਣਾ ਹੈ ਔਰ ਉਸ ਆਪਣੇ ਇਲਮ ਦਾ ਗਲਤ ਇਸਤੇਮਾਲ ਕੀਤਾ ਹੈ, ਉਹਦਾ ਹਿਸਾਬ ਵੀ ਉਸ ਦੇਣਾ ਹੈ। ਅੱਛਾ, ਉਸ ਤੋਂ ਬਾਅਦ ਵੇਖੋ ਅੱਗੇ 9ਵੇਂ ਨੰਬਰ ਤੇ ਦਿਲ ਦਰਿਆ, ਦਿਲ ਦਰਿਆ ਸਮੁੰਦਰੋਂ ਡੂੰਘੇ, ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੋ, ਦੀਆਂ ਜਾਣੇ ਹੋ। ਹੁਣ ਦਿਲ ਜਿਹੜਾ ਹੈ, ਵੇਖੋ ਕਿਸੇ ਵੀ ਇਨਸਾਨ ਦਾ ਦਿਲ ਹੈ, ਉਹ ਸਮੁੰਦਰ ਵਾਂਗੂ ਇਤਨਾ ਡੂੰਘਾ ਹੈ, ਕੋਈ ਪਤਾ ਨਹੀਂ ਲੱਗਦਾ ਉਹਦਾ ਜ਼ਾਹਿਰ ਕੀ ਹੈ ਬਾਤਿਨ ਕੀ ਹੈ। ਕਿਸੇ ਦੇ ਦਿਲ ਦੀਆਂ ਕੋਈ ਨਹੀਂ ਜਾਣਦਾ, ਸਿਰਫ ਅੱਲਾਹ ਤਾਲਾ ਦੀ ਜ਼ਾਤ ਜਾਣਦੀ ਹੈ। ਵਿੱਚੇ ਬੇੜੇ ਵਿੱਚੇ ਜਿਹੜੇ, ਵਿੱਚੇ ਬੇੜੇ ਵਿੱਚੇ ਜਿਹੜੇ, ਜਿਹੜੇ ਵਿੱਚੇ ਵੰਜ ਮੁਹਾਣੇ ਹੋ। 14 ਤਬਕ ਦਿਲੇ ਦੇ ਅੰਦਰ, 14 ਤਬਕ ਦਿਲੇ, ਦਿਲੇ ਦਾ ਮਤਲਬ ਹੈ ਦਿਲ ਦੇ ਅੰਦਰ, ਦਿਲੇ ਦੇ ਅੰਦਰ ਤੰਬੂ ਵਾਂਗੂ ਤਾਣੇ ਹੋ, ਤਾਣੇ ਹੋ। ਅੱਛਾ, ਇਹਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਿੱਤਾ ਹੈ ਦਿਲ ਦੇ ਬਾਰੇ ਗੱਲਬਾਤ, ਇਨਸਾਨ ਦੇ ਜਿਹੜਾ ਹੈ ਉਹਦੇ ਦਿਲ ਦੀਆਂ ਕੋਈ ਨਹੀਂ ਜਾਣਦਾ ਜ਼ਾਹਿਰ ਬਾਤਿਨ ਦੀ। ਵਿੱਚੇ ਬੇੜੇ ਵਿੱਚੇ ਜਿਹੜੇ, ਇਹ ਸਾਰਾ ਕੁਝ ਇਨਸਾਨ ਪਤਾ ਨਹੀਂ ਆਪਣੇ ਦਿਲ ਦੇ ਵਿੱਚ ਉਹ ਕੀ ਕੁਝ ਸੋਚਦਾ ਹੈ, ਚੰਗਿਆਈਆਂ ਬੁਰਾਈਆਂ, ਇਖਲਾਕ ਬਾਰੇ, ਬਦ ਇਖਲਾਕੀ ਬਾਰੇ, ਭਲਾਈ ਬਾਰੇ, ਸਚਾਈ ਬਾਰੇ, ਨੇਕੀ ਬਾਰੇ, ਜ਼ੁਲਮ ਬਾਰੇ, ਇਨਸਾਫ ਬਾਰੇ। ਕੋਈ ਕਿਸੇ ਟਾਈਮ ਉਹਦਾ ਦਿਲ ਕਿਵੇਂ ਹੁੰਦਾ ਹੈ, ਕਿਸੇ ਟਾਈਮ ਪਲ ਚ ਮਾਸਾ, ਪਲ ਚ ਤੋਲਾ, ਪਲ ਚ ਪਤਾ ਨਹੀਂ, ਇੰਜ ਹੀ ਉਹ ਮਿਸਾਲ ਦਿੰਦੇ ਨੇ। 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗੂ ਤਾਣੇ ਹੋ। ਇਨਸਾਨ ਦੇ ਦਿਲ ਦੇ ਵਿੱਚ ਉਹ 14 ਤਬਕ ਹੈ, ਮਤਲਬ ਜਿੰਦਾ ਦਿਲ ਰੋਸ਼ਨ ਹੋ ਜਾਵੇ, ਇਸ਼ਕ ਹਕੀਕੀ ਜਿਹਨੂੰ ਮਾਰਫਤ ਹਾਸਿਲ ਹੋ ਜਾਵੇ, ਉਹਦੀ ਵਾਸਤੇ ਤਾਂ 14 ਤਬਕ ਹੀ ਉਹਦੇ ਦਿਲ ਦੇ ਵਿੱਚ ਹਨ, ਉਹ ਸਾਰੀਆਂ ਚੀਜ਼ਾਂ ਜਾਣਦਾ ਹੈ, ਪਛਾਣਦਾ ਹੈ। ਫਿਰ ਤੰਬੂ ਵਾਂਗੂ ਤਾਣੇ, ਉਹ 14 ਤਬਕ ਤੰਬੂ ਦੇ ਵਾਂਗ ਤਾਣੇ ਹੋਏ ਨੇ। ਹੁਣ ਵੇਖੋ, ਅਗਰ ਤੇ ਉਹ ਚੰਗਾ ਹੈ, ਉਹਦਾ ਦਿਲ ਸਾਫ਼ ਹੈ, ਇਨਸਾਫ ਪਸੰਦ ਹੈ, ਇਬਾਦਤ ਗੁਜ਼ਾਰ ਹੈ,
ਜ਼ਾਹਿਰ ਤੇ ਬਾਤਿਨ ਇੱਕੋ ਜਿਹਾ ਹੈ, ਤੇ ਫਿਰ ਉਹਦਾ ਦਿਲ ਜਿਹੜਾ ਹੈ ਸ਼ੀਸ਼ੇ ਵਾਂਗੂ ਸਾਫ਼ ਹੈ, ਤੇ ਅੱਲਾਹ ਤਾਲਾ ਦੀ ਜ਼ਾਤ ਦਾ ਕੁਰਬ ਉਹਨੂੰ ਹਾਸਿਲ ਹੈ। ਜੇ ਨਹੀਂ, ਦਿਲ ਵਿੱਚ ਲੋਭ ਲਾਲਚ ਹੈ, ਗਫਲਤ ਲਾਪਰਵਾਹੀ ਹੈ, ਅੱਲਾਹ ਦੀ ਜ਼ਾਤ ਤੋਂ ਦੂਰੀ ਹੈ, ਤੇ ਫਿਰ ਉਹਦਾ ਦਿਲ ਵੀ ਮੁਰਦਾ ਹੈ। ਅੱਛਾ, ਉਸ ਤੋਂ ਬਾਅਦ ਇਹਦਾ ਆਖਰੀ ਮਿਸਰਾ ਹੈ, ਤੰਬੂ ਵਾਂਗੂ ਤਾਣੇ ਹੋ ਦਿਲ ਦਾ ਮਹਿਰਮ ਹੋਵੇ ਬਾਹੂ, ਦਿਲ ਦਾ ਮਹਿਰਮ ਹੋਵੇ ਬਾਹੂ, ਸੋਈ ਰੱਬ ਪਛਾਣੇ ਹੋ, ਰੱਬ ਪਛਾਣੇ ਹੋ। ਦਿਲ ਦਾ ਮਹਿਰਮ ਹੋਵੇ ਬਾਹੂ, ਜੇ ਕੋਈ ਦਿਲ ਨੂੰ ਜਾਣਦਾ ਹੈ, ਦਿਲ ਦਾ ਮਹਿਰਮ ਹੈ, ਉਹ ਹੀ ਰੱਬ ਨੂੰ ਪਹਿਚਾਣ ਸਕਦਾ ਹੈ। ਲੇਕਿਨ ਉਹਦੀ ਵਾਸਤੇ ਸੁਲਤਾਨ ਬਾਹੂ ਹੋਰੀ ਆਪਣੇ ਮੁਰਸ਼ਿਦ ਵੱਲ ਇਸ਼ਾਰਾ ਵੀ ਕਰਦੇ ਨੇ ਕਿ ਦਿਲ ਦਾ ਮਹਿਰਮ ਜਿਹੜਾ ਹੈ, ਉਹ ਤੁਹਾਡੇ ਦਿਲ ਦਾ ਮਹਿਰਮ ਅੱਲਾਹ ਤਾਲਾ ਦੀ ਜ਼ਾਤ ਹੈ। ਪਹਿਲੇ ਤੋਂ ਇੱਕ ਆਪਣੇ ਮੁਰਸ਼ਿਦ ਜਿਹੜੇ ਉਹਨਾਂ ਦੇ ਨੇ, ਉਹਨਾਂ ਨੂੰ ਅਕੀਦਤ ਜਿਹੜੀ ਹੈ ਉਹਦੇ ਨਾਲ ਉਹਦਾ ਇਜ਼ਹਾਰ ਕਰਦੇ ਨੇ। ਬਾਕੀ ਅਸਲ ਵਿੱਚ ਮੁਰਸ਼ਿਦ ਹਕੀਕੀ ਜਿਹੜੇ ਨੇ ਉਹ ਤਾਂ ਅੱਲਾਹ ਤਾਲਾ ਦੀ ਜ਼ਾਤ ਨੇ। ਲੇਕਿਨ ਉਹ ਆਉਂਦੇ ਨੇ ਕਿ ਅਗਰ ਦਿਲ ਨੂੰ ਤੂੰ ਪਹਿਚਾਣ ਗਿਆ, ਕਿਉਂਕਿ ਦਿਲ ਤਾਂ ਸਮੁੰਦਰ ਵਾਂਗ ਹੈ ਨਾ, ਤੇ ਉਹਦੇ ਵਿੱਚ 14 ਤਬਕ ਨੇ, ਉਹਦੇ ਵਿੱਚ ਸਾਰੇ ਜਿਹੜੇ ਝਗੜੇ ਲੜਾਈਆਂ ਗਿਲੇ ਸ਼ਿਕਵੇ ਇਹ ਦਿਲ ਦੇ ਵਿੱਚ ਹੀ ਨੇ। ਤੇ ਅਗਰ ਤੂੰ ਆਪਣੇ ਦਿਲ ਦਾ ਮਹਿਰਮ ਹੈ, ਦਿਲ ਨੂੰ ਪਹਿਚਾਣ ਗਿਆ, ਨਫਸ ਨੂੰ ਪਹਿਚਾਣ ਗਿਆ, ਤੇ ਫਿਰ ਹੀ ਰੱਬ ਨੂੰ ਤੂੰ ਪਹਿਚਾਣ ਸਕਦਾ ਹੈ। ਉਹ ਹੀ ਪਹਿਚਾਣਦਾ ਜਿਹੜਾ ਦਿਲ ਨੂੰ ਪਹਿਚਾਣਦਾ। ਅੱਛਾ, ਉਸ ਤੋਂ ਬਾਅਦ ਵੇਖੋ 10ਵੇਂ ਨੰਬਰ ਤੇ ਬੰਦ ਹੈ, ਅੱਧੀ ਲਾਨਤ, ਅੱਧੀ ਲਾਨਤ ਦੁਨੀਆ ਤਾਈਂ, ਸਾਰੀ ਦੁਨੀਆ ਦਾਰਾ ਹੋ, ਦਾਰਾ ਹੋ, ਰਾਹ ਸਾਹਿਬ ਦੇ ਖਰਚ ਨਾ ਕੀਤੀ, ਰਾਹ ਸਾਹਿਬ ਦੇ, ਰਾਹ ਸਾਹਿਬ ਦੇ ਖਰਚ ਨਾ ਕੀਤੀ। ਵੇਖੋ ਇੱਥੇ ਜਿਹੜਾ ਨਾ ਇਹ ਲਾਉਣਾ ਤੁਸੀਂ, ਰਾਹ ਸਾਹਿਬ ਦੇ ਖਰਚ ਨਾ ਕੀਤੀ, ਲੈਣ ਗਜ਼ਬ ਦੀਆਂ ਮਾਰਾਂ ਹੋ, ਗਜ਼ਬ ਦੀਆਂ ਮਾਰਾਂ ਹੋ, ਪੀਵਾਂ ਕੋਲੋਂ ਉੱਤਰ, ਕੁਹਾਵੇ ਪਿੱਠ ਦੁਨੀਆ ਮਕਾਰਾਂ ਹੋ, ਮਕਾਰਾਂ ਹੋ, ਜਿੰਨਾ ਤਰਕ ਦੁਨੀਆ ਥੀ ਕੀਤੀ, ਜਿੰਨਾ ਤਰਕ ਦੁਨੀਆ ਥੀ ਕੀਤੀ, ਬਾਹੂ ਲਈਸਣ, ਲਈਸਣ ਬਾਗ ਬਹਾਰਾਂ ਹੋ। ਵੇਖੋ ਹੁਣ ਇਹਦੇ ਵਿੱਚ ਕੀ ਫਲਸਫਾ ਹੈ, ਅੱਧੀ ਲਾਨਤ ਦੁਨੀਆ ਤਾਈਂ, ਸਾਰੀ ਦੁਨੀਆ ਦਾਰਾ ਹੋ। ਹੁਣ ਇਹਦੇ ਵਿੱਚ ਉਹ ਜਿਹੜੇ ਦੁਨੀਆਦਾਰੀ ਦੇ ਪਿੱਛੇ ਲੱਗ ਗਏ, ਇਸ ਇਸ ਬੇਸਬਾਤੀ ਦੁਨੀਆ ਦੇ ਪਿੱਛੇ, ਇਹਦੀਆਂ ਰੰਗੀਨੀਆਂ ਦੇ ਵਿੱਚ, ਦੁਨੀਆ ਦੀਆਂ ਮਹਿਫਲਾਂ ਦੇ ਵਿੱਚ ਮਗਨ ਹੋ ਗਏ, ਉਹਨਾਂ ਇਸ ਦੁਨੀਆਦਾਰੀ ਦੀਆਂ ਮਹਿਫਲਾਂ ਦੇ ਵਿੱਚ ਮਗਨ ਹੋ ਕੇ ਅੱਲਾਹ ਤਾਲਾ ਦੀ ਜ਼ਾਤ ਨੂੰ ਭੁੱਲ ਗਏ। ਤੇ ਅੱਧੀ ਲਾਨਤ ਤੇ ਉਹਨਾਂ ਲੋਕਾਂ ਤੇ ਇਸ ਦੁਨੀਆ 'ਚ ਹੀ ਆ ਗਈ, ਸਾਰੀ ਦੁਨੀਆਦਾਰਾਂ ਹੋ, ਅੱਧੀ ਇੱਥੇ ਆ ਗਈ, ਅੱਧੀ ਆਖਰਤ 'ਚ ਜਾ ਕੇ ਪੂਰੀ ਹੋ ਜਾਸੀ ਫਿਰ। ਤੇ ਉਹ ਆਂਦੇ ਜਿਨ੍ਹਾਂ ਰਾਹ ਸਾਹਿਬ ਦੇ ਖਰਚ ਨਾ ਕੀਤੀ, ਇਸ ਦੁਨੀਆ ਤੇ ਜਿਨ੍ਹਾਂ ਆਪਣੀ ਜ਼ਿੰਦਗੀ, ਇਸ ਦੁਨੀਆ ਤੇ ਆਪਣੀ ਜ਼ਿੰਦਗੀ
ਉਹ ਖਰਚ ਨਾ ਕੀਤੀ, ਖਰਚ ਨਾ ਕੀਤੀ। ਉਹਨਾਂ ਕੀ ਕਰਨਾ ਹੈ? ਲੈਣ ਗਜ਼ਬ ਦੀਆਂ ਮਾਰਾਂ ਉਹਨਾਂ ਅੱਲਾਹ ਤਾਲਾ ਦੀ ਪਕੜ ਚ ਆ ਜਾਣਾ ਹੈ। ਗਜ਼ਬ ਦੀਆਂ ਮਾਰਾਂ ਹੋਣੀਆਂ ਨੇ, ਅਜ਼ਾਬ ਹੋਣਾ ਹੈ ਦੋਜ਼ਖ ਉਹਨਾਂ ਵਾਸਤੇ। ਮੁੜ ਆਂਦੇ ਨੇ ਪੀਵਾਂ ਕੋਲੋਂ ਪੁੱਤਰ ਕੁਹਾਵੇ, ਫਿੱਟ ਦੁਨੀਆ ਮਕਾਰਾਂ ਹੋ। ਜ਼ਾਹਿਰ ਗੱਲ ਹੈ, ਲਾਲਚ ਦੇ ਵਿੱਚ ਆ ਕੇ, ਹਿਰਸ ਦੇ ਵਿੱਚ ਆ ਕੇ, ਇਹ ਦੁਨੀਆਦਾਰੀ ਹੀ ਹੈ ਜਿੰਦੇ ਵਿੱਚ ਪਿਓ ਪੁੱਤਰ ਨੂੰ ਮਾਰ ਰਿਹਾ ਹੈ, ਪੁੱਤਰ ਪਿਓ ਨੂੰ ਮਾਰ ਰਿਹਾ ਹੈ, ਬਿਰਾ ਨੂੰ ਮਾਰ ਰਿਹਾ ਹੈ। ਮਤਲਬ ਇਹ ਦੁਨੀਆਦਾਰੀ ਦੇ ਪਿੱਛੇ ਲੱਗ ਕੇ ਨਾ, ਇਹਦੀਆਂ ਰੰਗੀਨੀਆਂ ਦੇ ਪਿੱਛੇ ਲੱਗ ਕੇ, ਇਹਦੇ ਹਾਸਿਲ ਦੇ ਪਿੱਛੇ ਲੱਗ ਕੇ, ਮਾਲੋ ਦੌਲਤ ਜ਼ਨ ਜ਼ਰ ਦੇ ਪਿੱਛੇ ਲੱਗ ਕੇ, ਇਹ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਕਿ ਇਨਸਾਨ ਦੂਜੇ ਇਨਸਾਨ ਦਾ ਵੈਰੀ ਬਣ ਗਿਆ ਹੈ, ਉਹਦਾ ਕਾਤਿਲ ਬਣ ਗਿਆ ਹੈ। ਹੱਤਾ ਕਿ ਪਿਓ ਪੁੱਤਰ ਨੂੰ ਮਾਰ ਰਿਹਾ ਹੈ, ਪੁੱਤਰ ਪਿਓ ਨੂੰ ਮਾਰ ਦਿੰਦਾ ਹੈ। ਮੁੜ ਆਉਂਦੇ ਨੇ ਜਿੰਨਾ ਜਿੰਨਾ ਤਰਕ ਦੁਨੀਆ ਥੀ ਕੀਤੀ, ਜਿੰਨਾ ਇਸ ਦੁਨੀਆ ਨੂੰ ਛੱਡ ਦਿੱਤਾ, ਛੋੜ ਦਿੱਤਾ, ਦੁਨੀਆ ਦੇ ਪਿੱਛੇ ਨਾ ਲੱਗੇ, ਅੱਲਾਹ ਤਾਲਾ ਦੀ ਜ਼ਾਤ ਨੂੰ ਔਰ ਉਹਦਾ ਕੁਰਬ ਹਾਸਲ ਕਰਨ ਵਾਸਤੇ ਦੁਨੀਆ ਭੁਲਾ ਦਿੱਤੀ। ਕਿਉਂਕਿ ਇਹ ਬੇਸਬਾਤੀ ਹੈ, ਆਰਜ਼ੀ ਹੈ। ਦੁਨੀਆ ਨੂੰ ਛੱਡਿਆ, ਇਸ਼ਕ ਹਕੀਕੀ ਹਾਸਲ ਕੀਤਾ, ਉਹਦੀ ਜ਼ਾਤ ਦੀ ਮਾਰਫਤ ਹਾਸਲ ਕੀਤੀ। ਉਸ ਤੋਂ ਬਾਅਦ ਉਹ ਆਂਦੇ ਨੇ ਬਾਹੂ ਲਈ ਸਿਣ ਬਾਗ ਬਾਰਾਂ, ਉਹਨਾਂ ਵਾਸਤੇ ਹੀ ਆਖਰਤ, ਜन्नत, ਜन्नत ਦੇ ਬਾਗ, ਜन्नत ਦੀਆਂ ਨਹਿਰਾਂ, ਇਹ ਸਾਰੀਆਂ ਚੀਜ਼ਾਂ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਬਰਗਜ਼ੀਦਾ ਬੰਦੇ ਨੇ, ਜਿਹੜੇ ਜਿਨ੍ਹਾਂ ਕੋਲ ਇਲਮ ਹੈ, ਬਾਅਮਲ ਲੋਕ ਨੇ, ਬੁਰੀਆਂ ਮਹਿਫਲਾਂ ਤੋਂ ਬਚਦੇ ਨੇ, ਨੇਕ ਕੰਮ ਕਰਦੇ ਨੇ, ਤੇ ਇਸ ਦੁਨੀਆ ਤੇ ਲੋਕਾਂ ਨੂੰ ਵੀ ਚੰਗੇ ਅਮਲਾਂ ਦਾ ਦਰਸ ਦਿੰਦੇ ਨੇ। ਤੇ ਉਹਨਾਂ ਵਾਸਤੇ ਉਹ ਬਾਗ ਬਾਰਾਂ ਨੇ। ਉਹਨਾਂ ਸਾਰੀ ਜ਼ਿੰਦਗੀ, ਕਿਉਂਕਿ ਆਖਰ ਆਖਿਰ ਜਿਸਲ ਜੰਨਤ ਤੇ ਜਾਣਾ ਹੈ, ਉੱਥੇ ਤੇ ਜ਼ਿੰਦਗੀ ਮੌਤ ਦਾ ਫਿਰ ਤਸੱਵੁਰ ਹੀ ਖਤਮ ਹੋ ਜਾਣਾ ਨਾ, ਜ਼ਿੰਦਾ ਉੱਥੇ ਰਹਿਣਾ। ਇਸ ਵਾਸਤੇ ਹੁੰਦਾ ਨੇ ਦੁਨੀਆ ਨੂੰ ਛੱਡ ਦੇ, ਇਹਦੇ ਚ ਉਹਨਾਂ ਦਾ ਫਲਸਫਾ ਹੈ। ਅਗਰ ਇਹਦੇ ਪਿੱਛੇ ਲੱਗ ਗਿਓ ਤੇ ਫਿਰ ਲਾਨਤ ਹੈ ਤੇਰੇ ਤੇ, ਲਾਨਤ ਹੈ। ਅਗਰ ਇਹਨੂੰ ਤੂੰ ਛੱਡਿਆ ਤੇ ਫਿਰ ਸ਼ਾਬਾਸ਼ ਹੈ, ਅੱਲਾਹ ਤਾਲਾ ਦਾ ਕੁਰਬ ਹਾਸਿਲ ਹੋ ਸੀ। ਅਗਰ ਇਹਨਾਂ ਦੇ ਪਿੱਛੇ ਹਿਰਸ ਲੋਭ ਲਾਲਚ ਦੇ ਪਿੱਛੇ ਲੱਗਾ ਰਿਹਾ, ਇਹ ਨਗੀਨੀਆਂ ਮਹਿਫਲਾਂ ਦੇ ਪਿੱਛੇ ਲੱਗਾ ਰਿਹਾ, ਇਹ ਆਰਜ਼ੀ ਨੇ, ਇਹ ਦੂਰੋਂ ਬੜੀਆਂ ਖੂਬਸੂਰਤ ਨਜ਼ਰ ਆਉਂਦੀਆਂ ਨੇ, ਸੋਹਣੀਆਂ ਲੱਗਦੀਆਂ ਨੇ। ਬਹਰਹਾਲ ਜਿਸ ਇਹਨਾਂ ਦੇ ਵਿੱਚ ਤੂੰ ਡੁੱਬ ਜਾਣਾ ਹੈ, ਇਹਨਾਂ ਦੇ ਵਿੱਚ ਮਗਨ ਹੋ ਜਾਣਾ ਹੈ, ਤੇ ਫਿਰ ਤੇਰਾ ਦਿਲ ਜਿਹੜਾ ਹੈ ਉਹ ਕਾਲਾ ਹੋ ਜਾਣਾ ਹੈ, ਗਫਲਤ ਉਹ ਤੇਰੇ ਨਫਸ ਦੇ ਵਿੱਚ ਆ ਜਾਣੀ ਹੈ। ਤੇ ਫਿਰ ਅੱਲਾਹ ਤਾਲਾ ਦੀ ਜ਼ਾਤ, ਉਹਦੇ ਫਿਕਰ ਤੇ ਜ਼ਿਕਰ ਤੂੰ, ਸਬਰ ਤੇ ਸ਼ੁਕਰ ਤੂੰ ਦੂਰ ਚਲੇ ਜਾਣਾ। ਇਸ ਵਾਸਤੇ ਬਾਹੂ ਆਂਦੇ ਨੇ ਕਿ ਇਹਨੂੰ ਛੱਡ ਦੇ, ਇਹ ਤੇ ਉਹ ਦੁਨੀਆ ਹੈ ਬਈ, ਪਿਓ ਪੁੱਤਰ ਨੂੰ ਮਾਰ ਦਿੰਦਾ ਹੈ। ਅਗਰ ਤੂੰ ਅੱਲਾਹ ਤਾਲਾ ਦੀ ਜ਼ਾਤ ਰਾਹ ਸਾਹਿਬ ਦੇ ਖਰਚ ਨਾ ਕੀਤੀ, ਅਗਰ ਇਹ ਆਪਣੀ ਜ਼ਿੰਦਗੀ ਇਸ ਦੁਨੀਆ ਤੇ ਨੇਕ ਕੰਮਾਂ ਵਿੱਚ ਖਰਚ ਨਾ ਕੀਤੀ, ਫੀ ਸਬੀਲਿਲ੍ਲਾਹ ਕੰਮ ਨਾ ਕੀਤੇ, ਅੱਲਾ ਦੀ ਯਾਦ ਦੇ ਵਿੱਚ, ਜਾਂ ਵੇਖੋ ਕਲਮ ਨਾਲ ਯਾਦ ਕਰਨਾ ਹੈ, ਹੱਥ ਨਾਲ ਕਰਨਾ ਹੈ, ਜ਼ਬਾਨ ਨਾਲ ਕਰਨਾ ਹੈ। ਅਗਰ ਤੂੰ ਇਹਨਾਂ ਚੀਜ਼ਾਂ ਨਾਲ ਇਹ ਇਲਮ ਸਿੱਖ ਕੇ ਲੋਕਾਂ ਤੀਕਰ ਨਾ ਪੜਾਇਆ, ਉਸ ਤੋਂ ਬਾਅਦ ਜਿਹੜਾ ਹੈ ਚੰਗੇ ਅਮਲ ਨਾ ਕੀਤੇ, ਸਾਰਾ ਫਲਸਫਾ ਬਾਰ-ਬਾਰ ਉਹਨਾਂ ਚੀਜ਼ਾਂ ਤੇ ਹੀ ਗੁੰਮ ਕੇ ਆ ਜਾਂਦਾ ਹੈ। ਤੇ ਫਿਰ ਤੋਂ ਤੇਰੇ ਨਾਲ ਕੀ ਸਲੂਕ ਹੋਣਾ? ਲੈਣ ਗਜ਼ਬ ਦੀਆਂ ਮਾਰਾਂ ਹੋ। ਫਿਰ ਇਸ ਦੁਨੀਆ ਤੇ ਵੀ ਅੱਲਾਹ ਤਾਲਾ ਦੀ ਜ਼ਾਤ ਦੀ ਗ੍ਰਿਫਤ ਬੜੀ ਮਜ਼ਬੂਤ ਹੈ, ਪਕੜ ਮਜ਼ਬੂਤ ਹੈ। ਉਹ ਇਸ ਦੁਨੀਆ ਤੇ ਵੀ ਤੂੰ ਫੜਿਆ ਜਾਣਾ ਹੈ, ਤੇ ਆਖਰਤ ਦੇ ਵਿੱਚ ਵੀ ਦੋਜ਼ਖ ਸੜਨਾ ਹੈ। ਅੱਛਾ, ਇਹ ਹੋ ਗਿਆ 10ਵੇਂ ਨੰਬਰ ਤੇ, ਇਹਦਾ ਬੰਦ ਹੋ ਗਿਆ। ਅੱਗੇ 11 ਨੰਬਰ ਤੇ ਹੈ, ਆਪਣਾ ਮਾਈਕ ਮਿਊਟ ਰੱਖਣਾ। ਅੱਛਾ, ਅੱਗੇ 11 ਨੰਬਰ ਤੇ ਨਾਲ ਕਸੰਗੀ, ਨਾਲ ਕਸੰਗੀ ਸੰਗ ਨਾ ਕਰੀਏ, ਸੰਗ ਨਾ ਕਰੀਏ। ਠੀਕ ਹੈ।
ਕੁੱਲ ਨੂੰ ਲਾਜ ਨਾ ਲਾਈਏ ਹੂ, ਲਾਜ ਨਾ ਲਾਈਏ ਹੂ। ਤੁਮੇ ਤਰਬੂਜ਼ ਮੂਲ ਨਾ ਹੁੰਦੇ, ਤੁਮੇ ਤਰਬੂਜ਼ ਮੂਲ ਨਾ ਹੁੰਦੇ, ਤੋੜ ਮੱਕੇ ਲੈ ਜਾਈਏ ਹੂ, ਤੋੜ ਮੱਕੇ ਲੈ ਜਾਈਏ ਹੂ। ਕਾਵਾਂ ਦੇ ਬੱਚੇ, ਕਾਵਾਂ ਦੇ ਬੱਚੇ ਹੰਸ ਨਾ ਥੀਂਦੇ, ਥੀਂਦੇ ਮੋਤੀ ਚੋਗ ਚੁਗਾਈਏ ਹੂ, ਮੋਤੀ ਚੋਗ ਚੁਗਾਈਏ ਹੂ। ਕੌੜੇ ਖੂਹ, ਕੌੜੇ ਖੂਹ ਨਾ ਮਿੱਠੇ ਹੁੰਦੇ, ਨਾ ਮਿੱਠੇ ਹੁੰਦੇ, ਬਾਹੂ ਸੈ ਮਣਾ, ਸੈ ਮਣਾ ਖੰਡ ਪਾਈਏ ਹੂ। ਅੱਛਾ, ਹੁਣ ਇਹ ਉਹਨਾਂ ਦਾ 11ਵਾਂ ਬੰਦ ਹੈ। ਹੁਣ ਇਹਦੇ ਵਿੱਚ ਵੇਖੋ ਤੁਸੀਂ, ਨਾਲ ਕਸੰਗੀ ਸੰਗ ਨਾ ਕਰੀਏ। ਕਸੰਗੀ ਯਾਰ ਬੇਲੀ, ਸੋਬਤ ਰੱਖਣ ਵਾਲਾ, ਸੋਬਤ ਰੱਖਣ ਵਾਲਾ, ਉਹਦੇ ਨਾਲ ਸੰਗ ਨਹੀਂ ਕਰਨਾ, ਯਾਰੀ ਨਹੀਂ ਲਾਉਣੀ, ਯਾਰੀ ਨਹੀਂ ਲਾਉਣੀ। ਕਿੰਦੇ ਨਾਲ ਨਹੀਂ ਲਾਉਣੀ? ਬੁਰੇ ਬੰਦੇ ਨਾਲ, ਬੁਰੇ ਬੰਦੇ ਨਾਲ, ਬੁਰੇ ਬੰਦੇ ਨਾਲ ਯਾਰੀ ਨਹੀਂ ਲਾਉਣੀ। ਉਹ ਬੁਰਾ ਬੰਦਾ ਕਿਹੜਾ ਹੈ? ਜਿਹੜਾ ਲਾਲਚੀ ਹੋਵੇ, ਲੋਭੀ ਹੋਵੇ, ਤਮਾ ਹੋਵੇ, ਜਿਹਨੂੰ ਹਿਰਸ ਹੋਵੇ, ਝੂਠਾ ਹੋਵੇ, ਮਕਾਰ ਹੋਵੇ, ਫਰਾਡ ਉਹਦੇ ਵਿੱਚ ਹੋਵੇ, ਔਰ ਨਾ ਇਨਸਾਫੀ ਹੋਵੇ, ਬੁਰੀ ਮਹਿਫਲਾਂ ਦਾ ਸ਼ਰਾਬੀ ਹੋਵੇ, ਜੂਆ ਖੇਡਦਾ ਹੋਵੇ। ਇਹ ਸਾਰੀਆਂ ਜਿਹੜੀਆਂ ਬੁਰਾਈਆਂ ਨੇ, ਨਾਲ ਕਸੰਗੀ ਸੰਗ ਨਾ ਕਰੀਏ, ਉਹਦੇ ਨਾਲ ਯਾਰੀ ਦੋਸਤੀ ਨਹੀਂ ਲਾਉਣੀ। ਜਿਹੜਾ ਤੁਹਾਡੇ ਮਰਤਬੇ ਦਾ ਨਹੀਂ, ਜਿਹੜਾ ਤੁਹਾਡੇ ਸਟੈਂਡਰਡ ਦਾ ਨਹੀਂ, ਜਿੰਦਾ ਦਿਲ ਕਾਲਾ ਹੈ, ਜਿੰਦੇ ਨਫਸ ਨੂੰ ਅੱਲਾਹ ਤਾਲਾ ਨੇ ਦਾਗ ਲਾ ਦਿੱਤਾ ਹੈ, ਉਹਨੂੰ ਪਹਿਚਾਣ ਕੇ ਉਹਦੇ ਨਾਲ ਸੰਗ ਨਹੀਂ ਕਰਨਾ, ਯਾਰੀ ਦੋਸਤੀ ਨਹੀਂ ਲਾਉਣੀ। ਇਹਦੇ ਤੋਂ ਇਹ ਵੀ ਮੁਰਾਦ ਲੈ ਸਕਦੇ ਹੋ, ਨਾਲ ਕਸੰਗੀ ਸੰਗ ਨਾ ਕਰੀਏ, ਕਿ ਉਹਨੂੰ ਮੁਰਸ਼ਿਦ ਨਹੀਂ ਫੜਨਾ ਜਿਹਨੂੰ ਖੁਦ ਮੁਰਸ਼ਿਦ ਦੀ ਲੋੜ ਹੋ। ਕੁੱਲ ਨੂੰ ਲਾਜ ਨਾ ਲਾਈਏ ਹੋ, ਮਤਲਬ ਹੈ ਆਪਣੀ ਇਸ ਦੁਨੀਆ ਔਰ ਆਖਰਤ ਨੂੰ ਖਰਾਬ ਨਹੀਂ ਕਰਨਾ, ਖਰਾਬ ਨਹੀਂ ਕਰਨਾ। ਤੁਮੇ ਤਰਬੂਜ਼ ਮੂਲ ਨਾ ਹੁੰਦੇ, ਤੁਮਾ ਹੁੰਦਾ ਕੌੜਾ, ਤਰਬੂਜ਼ ਹੁੰਦਾ ਮਿੱਠਾ। ਤੁਮਾ ਕਿਸੇ ਨੂੰ ਪਸੰਦ ਨਹੀਂ, ਤਰਬੂਜ਼ ਸਾਰਿਆਂ ਲੋਕਾਂ ਨੂੰ ਪਸੰਦ ਹੁੰਦਾ ਹੈ। ਉਹਨਾਂ ਦਾ ਮੁੱਲ ਇੱਕੋ ਜਿਹਾ ਨਹੀਂ ਹੁੰਦਾ। ਤੁਮੇ ਦਾ ਜਿਹੜਾ ਮੁੱਲ ਹੈ, ਉਹਦੀ ਕੀਮਤ ਹੈ, ਉਹਦੀ ਕਦਰ ਹੈ, ਘੱਟ ਹੈ, ਤਰਬੂਜ਼ ਦੀ ਜ਼ਿਆਦਾ ਹੈ। ਇਸ ਵਾਸਤੇ ਤੁਮੇ ਤਰਬੂਜ਼ ਜਿਹੜੇ ਨਾ ਇੱਕੋ ਜਿਹੇ ਨਹੀਂ ਹੋ ਸਕਦੇ। ਤੋੜ ਮੱਕੇ ਲੈ ਜਾਈਏ ਉਹ, ਅਗਰ ਤੁਮੇ ਨੂੰ ਤੁਸੀਂ ਮੱਕੇ ਲੈ ਕੇ ਵਗ ਜਾਓ, ਉੱਥੇ ਜਾ ਕੇ ਵੀ ਵੇਚੋ, ਉੱਥੇ ਫਰੋਖਤ ਕਰੋ, ਲੇਕਿਨ ਉਹ ਤੁਮੇ ਤੇ ਤਰਬੂਜ਼ ਦਾ ਮੂਲ ਇੱਕੋ ਜਿਹਾ ਨਹੀਂ ਹੋ ਸਕਦਾ। ਇੰਜ ਹੀ ਜਿਹੜਾ ਇੱਕ ਬਾ ਅਮਲ ਸ਼ਖਸ ਹੈ, ਬਜ਼ੁਰਗ ਹੈ, ਵਲੀ ਅੱਲਾ ਹੈ, ਨੇਕ ਕੰਮ ਕਰਦਾ ਹੈ, ਉਹਦੀ ਮਿਸਾਲ ਤਰਬੂਜ਼ ਵਾਂਗ ਹੈ। ਕਿਉਂਕਿ ਉਹ ਸਾਰੇ ਲੋਕੀ ਉਹਦੀ ਮਹਿਫਲ ਅਟੈਂਡ ਕਰਨਾ ਚਾਹੁੰਦੇ ਨੇ, ਜਿਵੇਂ ਤਰਬੂਜ਼ ਮਿੱਠਾ ਹੁੰਦਾ ਹੈ। ਤੇ ਅਗਰ ਇੱਕ ਬੰਦਾ ਬਾ ਅਮਲ ਨਹੀਂ, ਬੇਅਮਲ ਹੈ, ਇਲਮ ਨਹੀਂ,
इलम नहीं उनदे कोल, और वो लालची है, लोभी है, उनदा नफ्स भैड़ा है। वो उनदी मिसाल तुम्मे वांग है, वो कड़वा है। वो उस शख्स दी तिबा अमल, शख्स सूफी दी, बुजुर्ग दी, अल्लाह दे पसंदीदा बंदे दी मिसाल इको जी नहीं हो सकती। ਤੁਸੀਂ ਬੇਅਮਲ ਨੂੰ ਲੈ ਕੇ ਜਿਹੜੀਆਂ ਬੁਰਾਈਆਂ ਕਰਦਾ ਹੈ, ਬਦੀ ਕਰਦਾ ਹੈ, ਉਹਨੂੰ ਮੱਕੇ ਲੈ ਕੇ ਵਗ ਜਾਓ, ਉਹਨੂੰ ਜਾ ਕੇ ਹਜ ਕਰਾ ਲਓ, ਉਸ ਫਿਰ ਵੀ ਆ ਕੇ ਬੁਰੇ ਕੰਮ ਹੀ ਕਰਨੇ ਨੇ। ਕਿਉਂਕਿ ਉਹਦੀ ਨੀਅਤ ਤੇ ਉਹਦਾ ਦਿਲ, ਉਹਦਾ ਨਫਸ, ਇਹ ਉਹਨੂੰ ਉਭਾਰਦੇ ਨੇ ਬੁਰੇ ਕੰਮ ਕਰਨ ਵਾਸਤੇ। ਠੀਕ ਹੈ, ਇਸ ਵਾਸਤੇ ਉਹ ਇੱਕੋ ਜਿਹੇ ਨਹੀਂ ਹੋ ਸਕਦੇ। ਕਾਵਾਂ ਦੇ ਬੱਚੇ ਹੰਸ ਨਾ, ਅਗਰ ਕਾਂ ਦਾ ਬੱਚਾ ਹੈ ਉਹਨੂੰ ਮੋਤੀ ਚੋਕ ਚੁਗਾ ਲਓ, ਹੰਸ ਨਹੀਂ ਥੀ ਸਕਦਾ। ਜਿਹੜੇ ਚੋਗ ਚੁਗਦੇ ਨੇ ਉਹ ਹੰਸ ਹੀ ਚੁਗਦੇ ਨੇ, ਜਿਹੜੇ ਮੋਤੀ ਹੁੰਦੇ ਨੇ ਉਹ ਹੰਸ ਹੀ ਚੁਗਦੇ ਨੇ। ਤੇ ਕਾਂ ਕਾਲਾ ਹੈ, ਹੰਸ ਜਿਹੜਾ ਹੈ ਉਹਦੀ ਤੋਂ ਦੀ ਕੋਈ ਜਿਹੜੀ ਮੁਸ਼ਾਬਹਤ ਨਹੀਂ ਹੁੰਦਾ, ਕੋਈ ਮਵਾਜ਼ਨਾ ਨਹੀਂ। ਹੰਸ ਜਿਹੜਾ ਹੈ ਸਮਝੋ ਕੀਮਤੀ ਹੈ, ਤੇ ਕਾਵਾਂ ਦੇ ਬੱਚੇ ਹੰਸ ਨਾ ਥੀਂਦੇ। ਮੋਤੀ ਚੋਕ ਚੁਗਾ ਇੰਜ ਹੁੰਦਾ ਕਿ ਅਗਰ ਜਿਨ੍ਹਾਂ ਦਾ ਨਫਸ ਜਿਹੜਾ ਹੈ ਉਹ ਮੈਲਾ ਹੈ, ਦਿਲ ਕਾਲਾ ਹੈ, ਔਰ ਗਫਲਤ ਲਾਪਰਵਾਹੀ ਕਰਦੇ ਨੇ, ਉਹਨਾਂ ਨੂੰ ਜਿਵੇਂ ਆਂਦਾ ਕਾਵਾਂ ਨੂੰ ਤੁਸੀਂ ਮੋਤੀਆਂ ਵਾਲੀ ਚੋਗ ਚੁਗਾ ਲਓ, ਉਹ ਕਾਂ ਹੀ ਰਾਂਦੇ ਨੇ, ਉਹਨਾਂ ਕਾਲਿਆਂ ਹੀ ਰਾਣਾ। ਉਹ ਇੰਜ ਹੀ ਉਹ ਇੱਥੇ ਮਿਸਾਲ ਦਿੰਦੇ ਨੇ ਕਿ ਜਿਹੜੇ ਬਹਿੜੇ ਬੰਦੇ ਨੇ ਉਹਨਾਂ ਨੂੰ ਤੁਸੀਂ ਚੰਗੀ ਮੱਤ ਵੀ ਦਿਓ, ਅਗਰ ਉਹ ਅਮਲ ਨਹੀਂ ਕਰਨਾ ਤੇ ਉਹ ਕਾਵਾਂ ਵਾਂਗ ਨੇ। ਉਹਨਾਂ ਨੂੰ ਤੁਸੀਂ ਭਾਵੇਂ ਮੋਤੀ ਚੋਕ ਚੁਗਾਓ, ਉਹਨਾਂ ਨੂੰ ਜੋ ਮਰਜ਼ੀ ਕਰੋ। ਕੌੜੇ ਖੂਹ ਨਾ ਮਿੱਠੇ ਹੁੰਦੇ, ਬਾਹੂ ਸੈ ਮਣਾ ਖੰਡ ਪਾਈਏ ਹੂ। ਜਿਵੇਂ ਕੋਈ ਕੌੜਾ ਖੂਹ ਹੁੰਦਾ ਹੈ, ਉਹਦੇ ਵਿੱਚ ਤੁਸੀਂ ਜਿਤਨੀਆਂ ਮਰਜ਼ੀ ਇਹ ਖੰਡ ਦੀਆਂ ਬੋਰੀਆਂ ਪਾ ਦਿਓ, ਮਿੱਠਾ ਨਹੀਂ ਹੋ ਸਕਦਾ। ਉਹ ਹੈ ਹੀ ਬੁਨਿਆਦੀ ਤੌਰ ਤੇ ਖਾਰਾ ਹੈ, ਕੌੜਾ ਹੈ। ਇੰਜ ਹੀ ਉਹ ਸੁਲਤਾਨ ਬਾਹੂ ਆਖਦੇ ਨੇ ਕਿ ਜਿਹੜਾ ਸ਼ਖਸ ਅੰਦਰੂ ਬਹਿੜਾ ਹੈ, ਉਹ ਬਦੀ ਕਰ ਕਰਕੇ ਤੇ ਉਹਦੀ ਮਿਸਾਲ ਉਸ ਕੌੜੇ ਖੂਹ ਵਾਂਗ ਹੋ ਗਈ ਹੈ। ਉਹ ਕਿਸੇ ਨੂੰ ਫਾਇਦਾ ਨਹੀਂ ਦੇ ਸਕਦਾ। ਇੰਜ ਹੀ ਉਹਨੂੰ ਤੁਸੀਂ ਜਿਤਨਾ ਮਰਜ਼ੀ ਸਮਝਾਓ, ਅਗਰ ਉਹ ਬਿਲਕੁਲ ਘਿਰ ਚੁੱਕਿਆ ਹੋਇਆ ਹੈ ਬੁਰੀਆਂ ਮਹਿਫਲਾਂ ਦੇ ਵਿੱਚ, ਵੇਖੋ ਇਹ ਅੱਲਾਹ ਤਾਲਾ ਦੀ ਜ਼ਾਤ ਹੀ ਕਿਸੇ ਨੂੰ ਹਿਦਾਇਤ ਦਿੰਦੀ ਹੈ ਰਾਹ ਰਾਸਤ ਵਾਸਤੇ। ਤੇ ਅਗਰ ਉਹ ਕਿਸੇ ਮਹਿਫਲ ਦੇ ਵਿੱਚ ਜਾ ਕੇ ਵੀ ਭਲਾਈ ਹਾਸਿਲ ਨਹੀਂ ਕਰ ਰਿਹਾ, ਤੇ ਉਹਦੀ ਮਿਸਾਲ ਕੌੜੇ ਖੂਹ ਵਾਂਗ ਹੈ। ਉਹਦੇ ਵਿੱਚ ਜਿਤਨਾ ਮਰਜ਼ੀ ਖੰਡ ਪਾ ਲਓ, ਉਸ ਕੌੜੇ ਹੀ ਰਾਣਾ ਹੈ। ਇਹ ਉਹਨਾਂ ਦੇ ਚੰਦ ਜਿਹੜੇ ਨੇ ਉਹ ਮਸ਼ਹੂਰ ਅਬਿਆਤ ਨੇ, ਜਿਨ੍ਹਾਂ ਦੀ ਸੁਰਖੀਆਂ ਤੁਸੀਂ ਦੇ ਸਕਦੇ ਹੋ। ਹੁਣ ਇਹਦੇ ਵਿੱਚ ਤੁਸੀਂ ਦੇ ਸਕਦੇ ਹੋ ਕਿ ਬੁਰੀ ਮਹਿਫਲਾਂ ਤੋਂ ਪਰਹੇਜ਼, ਜਾਂ ਇਹ ਵੀ ਦੇ ਸਕਦੇ ਹੋ ਕਿ ਆਪਣਾ ਜ਼ਾਹਿਰ ਤੇ ਬਾਤਿਨ ਜਿਹੜਾ ਹੈ ਉਹਦੀ ਦੇ ਸਕਦੇ ਹੋ ਸੁਰਖੀ। ਜਾਂ ਇੱਕ ਬੰਦ ਦੇ ਵਿੱਚ ਵੇਖੋ ਕਈ ਉਹਨਾਂ ਦੇ ਫਲਸਫੇ ਨੇ, ਕੋਈ ਸੁਰਖੀਆਂ ਤੁਸੀਂ ਦੇ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਇੱਕ ਸੁਰਖੀ ਹੈ ਤੇ ਉਹਦਾ ਉਹ ਬਿਲਕੁਲ 100% ਐਗਜ਼ੈਕਟ ਬੰਦ ਉਹ ਹੀ ਥੱਲੇ ਲਿਖਣਾ ਹੈ। ਇਹਦੇ ਵਿੱਚ ਮੋਲਡ ਕਰਨਾ ਹੈ ਜਦੋਂ ਤੁਸੀਂ ਉਹਦੇ ਵਿੱਚ ਤੁਸੀਂ ਫਲਸਫਾ ਹੁੰਦਾ ਲਿਖਣਾ, ਤੇ ਇਹਦੇ ਕਈ ਫਲਸਫੇ ਨੇ। ਕੋਈ ਵੀ ਸੁਰਖੀਆਂ ਦੇ ਕੇ ਥੱਲੇ ਫਿਰ ਤੁਸੀਂ ਹਵਾਲਾ ਦੇ ਸਕਦੇ ਹੋ ਉਹਦਾ। ਜਿਹੜੇ ਭੈੜੇ ਲੋਕੀ ਨੇ ਉਹਨਾਂ ਤੋਂ ਬਚਣਾ, ਉਹਨਾਂ ਤੋਂ ਪਰਹੇਜ਼ ਕਰਨਾ, ਇਹਦੀ ਸੁਰਖੀ ਦੇ ਸਕਦੇ ਹੋ। ਹੁਣ ਕਿਸੇ ਦਾ ਸਵਾਲ ਹੈ ਤੇ ਉਹ ਤੁਸੀਂ ਦੱਸੋ, ਸਵਾਲ ਕਿਸੇ ਦਾ ਹੈ ਤੇ ਉਹ ਕਰੋ, ਕੋਈ ਸ਼ਾਇਦ ਪੁੱਛਣੀ ਹੈ ਤੇ। ਕਿਸੇ ਦਾ ਕੋਈ सवाल? सर शलूक और अबियात में फ़र्क किस तरह हम करेंगे? वैसे तो अबियात ये इसमें बहुत सारे बंद आ जाते हैं और शलूक जो है वो एक आध शेर या बंद होता है, लेकिन ऊंचा बोले, थोड़ा आवाज नहीं आ रही। सर मैं कह रही हूँ शलूक और अबियात में फ़र्क जो है वो किस तरह हम बताएंगे कि इनमें क्या फ़र्क होता है? वैसे तो अबियात में काफ़ी सारे बंद हैं ना, और शलूक में अबियात एक आध। 4 मिसरों का होता है। अबियात जो है अच्छा। 4 मिसरे होते हैं उसके।
जिस तरह उर्दू में हम शेर और बंद कहते हैं, उस तरह ये वो चीज़ है। हाँ, ये वेखो ना, ये चार मिसरे में लिखे ने, जी ये जी चार मिसरे लिखे ने, ये अबियात है। जी सही है, सर। ये बंद भी नु आखदे ने। ये चार मिसरे ने, आखिर ते रदीफ काफिया जेड़ा हुंदा है, ये हुंदा है। ठीक है। ठीक है। ठीक है। ते जेड़ा शलूक हुंदा है, वो दो मिसरियां दा हुंदा है। उनदे ते भी रदीफ काफिया इक्को जिहा हुंदा है आखिर ते, सही। लेकिन वो दो मिसरियां दा हुंदा है। वो दो शलूक भी आ सकदे ने ते हिक भी आ सकदा है। सही है, लेकिन वो अलग अलग हुंदा है दो मिसरियां दा। ते अबियात चार मिसरियां दा हुंदा है, चार सतरां हुंदियां ने। ठीक है सर। होर सवाल किसे दा? और सर ये जो लफ्ज़ है पहचान, जो उर्दू में होता है उसे हम पहचान बोलते हैं ना पंजाबी में, तो इसको पे छे लिफ छा नून लिखना लाजिम है या हम पहचान भी लिख सकते हैं पंजाबी में, ठीक हो जाएगा? दो में लिख सकते हो। ठीक। और कोई सवाल? सर एक दफ़ा निंदिया का बता दें कि निंदिया का क्या मतलब है। निंदिया किसे उत्ते तनकीद करना, मलामत करना किसे दी, ठीक है। क्रिटिसाइज करना किसे नु, चाहे अपने आप नु करे चाहे किसी और लोग नु करे। ठीक है। फर्ज करो बेअमल आलमा दी निंदिया उन्हां ते तनकीद करना, जेड़े अमल नहीं करते आलिम। इलम है पर अमल नहीं करते। या निंदिया, या उन्हां नु इंग्लिश जी नु आंदे ने रिजेक्ट करना, उन्हां नु निंद छड़ना, उन्हां नु अच्छिया ना समझना। ठीक है। ठीक है। और किसी का सवाल? चलो, अल्लाह हाफिज।